ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਚਾਹੁੰਦੇ ਹੋ, ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰ ਸਕਦੇ ਹੋ 408-272-2500 ਤੇ ਮਾਫ ਕਰਨਾ 415-909-0503 ਤੇ। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 5 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਇਸ ਟਾਈਮ ਦੀ ਸਭ ਤੋਂ ਵੱਡੀ ਤੇ ਸਭ ਤੋਂ ਚਰਚਿਤ ਖਬਰ ਹੈ ਪੰਜਾਬ ਯੂਨੀਵਰਸਿਟੀ ਦਾ ਮਾਮਲਾ। ਇਸ ਮਾਮਲੇ ਦੇ ਵਿੱਚ ਜਿਹੜੇ ਸੰਘਰਸ਼ਕਾਰੀ ਨੇ ਉਹਨਾਂ ਨੂੰ ਖਿੰਡਾਉਣ ਦੇ ਲਈ ਕਹਿ ਲਓ ਜਾਂ ਪੰਜਾਬ ਦੇ ਵਿੱਚ ਡੈਮੇਜ ਕੰਟਰੋਲ ਕਰਨ ਦੇ ਲਈ ਕਹਿ ਲਓ ਜਾਂ ਕਿਸੇ ਵੀ ਤਰੀਕੇ ਨਾਲ ਇਹਨੂੰ ਵਿਖਿਆਣ ਦੇ ਦਿਓ, ਇੱਕ ਨੋਟੀਫਿਕੇਸ਼ਨ ਦੇ ਰਾਹੀਂ ਗੰਦੀ ਸਿਆਸਤ ਖੇਡੀ ਗਈ ਹੈ ਜੀ। ਪ੍ਰਵੀਨ ਜੀ, ਬੜੀ ਉਮੀਦ ਜਾਗੀ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕੇਂਦਰ ਸਰਕਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਕਹਿੰਦਾ ਜੀ ਕਿ ਇੱਕ ਤਰ੍ਹਾਂ ਨਾਲ ਸੈਨੇਟ ਸਿੰਡੀਕੇਟ ਬਾਹਰ ਰਹੂਗੀ, ਤਾਂ ਇੱਕ ਲੱਗਿਆ ਕਿ ਚੰਗੇ ਦਿਨ, ਚੰਗੀ ਖਬਰ, ਇਹ ਅਕਲ ਵਾਲਾ ਕੰਮ ਕੀਤਾ। ਕਿਉਂਕਿ ਦਰਸ਼ਕਾਂ ਸਰੋਤਿਆਂ ਦੇ ਯਾਦ ਹੋਣਾ 3 ਖੇਤੀ ਕਾਨੂੰਨ ਵਾਪਸ ਲੈਣ ਵਾਲਾ ਐਲਾਨ ਵੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਹੋਇਆ ਸੀ। ਜੀ। ਸੋ ਉਸ ਦਿਨ ਜਦੋਂ ਇਹ ਐਲਾਨ ਹੋਇਆ ਤਦ ਮਤਲਬ ਬੜਾ ਉਹਦਾ ਸਵਾਗਤ ਹੋਇਆ ਔਰ ਕਈਆਂ ਨੇ ਇਹਨੂੰ ਇਸ ਨਜ਼ਰੀਏ ਤੋਂ ਦੇਖਿਆ ਸੀ ਕਿ ਵੀ ਕਿਤੇ ਇਹਦੇ ਪਿੱਛੇ ਸਿਆਸਤ ਤਾਂ ਨਹੀਂ ਕਿ ਸਿੱਖ ਭਾਈਚਾਰਾ, ਜੱਟ ਸਿੱਖ ਕਿਸਾਨੀ ਉਹਨੂੰ ਨੇੜੇ ਲਾਉਣ ਦੀ ਕੋਸ਼ਿਸ਼। ਪਰ ਕਿਸਾਨ ਜਥੇਬੰਦੀਆਂ, ਸੰਘਰਸ਼ਕਾਰੀ ਧਿਰਾਂ ਨੇ ਕਿਹਾ ਕਿ ਧੰਨਵਾਦ, ਤੁਸੀਂ ਐਲਾਨ ਕਰਤਾ, ਪਰ ਤੁਹਾਡਾ ਐਲਾਨ ਦਾ ਮਤਲਬ ਲਾਗੂ ਨਹੀਂ ਹੈ ਜੀ। ਉਹਦੇ ਲਈ ਤੁਹਾਨੂੰ ਸੰਸਦ ਚੋਂ ਹੋ ਕੇ ਹੀ ਆਉਣਾ ਪੈਣਾ। ਜਿਹੜੇ ਤਰੀਕੇ ਨਾਲ ਲਿਆਂਦੇ ਉਸੇ ਤਰੀਕੇ ਨਾਲ ਵਾਪਸ ਲੈਣੇ ਪੈਣੇ। ਉਹਨੇ ਦਿਨ ਤੱਕ ਬੈਠੇ ਹਾਂ ਅਸੀਂ। ਬਿਲਕੁਲ ਆਪਾਂ ਚਰਚਾ ਵੀ ਕੀਤੀ ਸੀ। ਅੱਜ ਉਸੇ ਪਹਿਲੂ ਨੂੰ ਸਮਝਣ ਦੀ ਲੋੜ ਹੈ ਇੱਥੇ ਕਿ ਐਲਾਨ ਕੀਤਾ, ਨੋਟੀਫਿਕੇਸ਼ਨ ਕੱਢਿਆ ਤੇ ਨੋਟੀਫਿਕੇਸ਼ਨ ਦਸਤਾਵੇਜ਼ ਹੈ। ਹੁਣ ਇਹ ਐਲਾਨ ਤੋਂ ਅੱਗੇ ਦੀ ਗੱਲ ਹੈ। ਸਹੀ ਗੱਲ ਹੈ। ਆਉਣ ਦੀ ਰਿਕਾਰਡ ਜਦੋਂ ਤੁਸੀਂ ਨੋਟੀਫਿਕੇਸ਼ਨ ਕੱਢਤਾ ਤਾਂ ਯਕੀਨ ਕਰਨਾ ਪੈਂਦਾ ਸਹੀ ਕਿ ਉਸ ਨੋਟੀਫਿਕੇਸ਼ਨ 'ਚ ਸਿੱਧਾ ਸਪਸ਼ਟ ਸੀਗਾ ਕਿ ਪੁਰਾਣੀ ਸਥਿਤੀ ਬਹਾਲ ਰਹੂਗੀ। ਆ ਜਿਹੜਾ ਅਸੀਂ ਪਿਛਲੇ ਦਿਨ ਹੀ ਨੋਟੀਫਿਕੇਸ਼ਨ ਕੀਤਾ ਸੀਗਾ ਸੈਨੇਟ ਨੂੰ ਭੰਗ ਕਰਨ ਦਾ ਜਾਂ ਉਹਨੂੰ ਇਲੈਕਟਡ ਤੋਂ ਸਿਲੈਕਟਡ ਬਣਾਉਣ ਦਾ, ਉਹ ਸਾਰਾ ਕੁਝ ਅਸੀਂ ਖਾਰਜ ਕਰਦੇ ਹਾਂ। ਤੇ ਫਿਰ ਉਹਦਾ ਸਵਾਗਤ ਵੀ ਹੋਇਆ, ਪੋਸਟਾਂ ਵੀ ਪਈਆਂ, ਮੀਡੀਆ ਤੇ ਗੱਲ ਵੀ ਤੁਰ ਪਈ, ਸੰਘਰਸ਼ਕਾਰੀ ਧਿਰਾਂ ਨੂੰ ਵਧਾਈਆਂ ਵੀ ਬਣ ਲੱਗੀਆਂ, ਰਾਜਨੀਤਿਕ ਧਿਰਾਂ ਨੇ ਵੀ ਆਪਣੀ ਪਿੱਠ ਮੂਹਰੇ ਕਰਨੀ ਸ਼ੁਰੂ ਕੀਤੀ ਕਿ ਸਾਨੂੰ ਥਾਪੜਾ ਦਿਓ। ਅਸੀਂ ਵੀ ਟਵੀਟ ਕੀਤਾ ਸੀ, ਅਸੀਂ ਵੀ, ਸਾਡਾ ਵੀ ਲੀਡਰ ਗਿਆ ਸੀ, ਅਸੀਂ ਵੀ ਪੋਸਟ ਪਾਈ ਸੀ, ਅਸੀਂ ਵੀ ਟੈਲੀਵਿਜ਼ਨ ਤੇ ਬੋਲੇ ਸੀ। ਉਹਨਾਂ ਨੇ ਵੀ ਆਪਣੀਆਂ ਪਿੱਠਾਂ ਤਿਆਰ ਕਰਨੀਆਂ ਕਿ ਥਾਪੜਾਓ ਸਾਡੀਆਂ ਪਿੱਠਾਂ। ਪਰ ਇਸ ਤੋਂ ਪਹਿਲਾਂ ਕਿ ਇਹ ਜਿੱਤ ਦਾ ਜਸ਼ਨ ਜਾਂ ਖੁਸ਼ੀ ਮਨਾਈ ਜਾਂਦੀ, ਪਰ ਤੋਂ ਪਹਿਲਾਂ ਹੀ ਉਹਨਾਂ ਦਾ ਝੂਠਾ ਸੱਚ ਸਾਹਮਣੇ ਆ ਗਿਆ ਜਾਂ ਉਹਨਾਂ ਦੀ ਗੰਦੀ ਖੇਡ ਸਾਹਮਣੇ ਆ ਗਈ। ਨੋਟੀਫਿਕੇਸ਼ਨ ਦੇ ਮਗਰ ਇੱਕ ਨੋਟੀਫਿਕੇਸ਼ਨ ਹੋਰ ਆਇਆ। ਠੀਕ ਹੈ। ਇੱਕ ਨੋਟੀਫਿਕੇਸ਼ਨ ਆਉਂਦਾ ਹੈ ਜਿਹਦੇ ਵਿੱਚ ਮਤਲਬ ਕੇਂਦਰੀ ਜਿਹੜਾ ਸਿੱਖਿਆ ਮੰਤਰਾਲਾ ਸਾਡਾ, ਉਹਦੇ ਹਵਾਲੇ ਨਾਲ ਕਿ ਜੀ ਅਸੀਂ ਇਹਨੂੰ ਪੁਰਾਣੀ ਸਥਿਤੀ ਚ ਲਿਆ ਰਹੇ ਹਾਂ। ਠੀਕ ਹੈ। ਫਿਰ ਮਗਰ ਇੱਕ ਨੋਟੀਫਿਕੇਸ਼ਨ ਆਉਂਦਾ ਹੈ ਜਿਹਦੇ ਵਿੱਚ ਕਿਹਾ ਜਾਂਦਾ ਜੀ ਕਿ ਇਹ ਉਸ ਤਰੀਕ ਤੱਕ, ਜਦੋਂ ਤੱਕ ਮਤਲਬ ਅਗਲੀ ਤਰੀਕ ਨਹੀਂ ਲਾਣੀ ਜਾਂਦੀ, ਤਦ ਤੱਕ ਇਹ ਪੁਰਾਣੀ ਸਥਿਤੀ ਚ ਰਹੂਗਾ। ਜਿੱਦਣ ਅਗਲੀ ਤਰੀਕ ਤੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਉਦੋਂ ਤੋਂ ਇਹ ਨਵਾਂ ਨਿਯਮ ਲਾਗੂ। ਪਹਿਲਾਂ ਜਦੋਂ ਇਸ ਨੂੰ ਸਿੰਡੀਕੇਟ ਸੈਨੇਟ ਨੂੰ ਭੰਗ ਕਰਨ ਵਾਲੀ ਪਹਿਲ ਕਦਮੀ ਹੋਈ ਸੀ ਤਾਂ 5 ਨਵੰਬਰ ਦੀ ਤਰੀਕ ਸੀ ਜੀ ਕਿ 5 ਨਵੰਬਰ ਨੂੰ ਇਹ ਲਾਗੂ ਹੋ ਜਾਊਗਾ ਜੀ ਨਿਯਮ ਨਵਾਂ। ਤੇ ਪਰ ਹੁਣ ਜਿਹੜਾ ਨੋਟੀਫਿਕੇਸ਼ਨ ਦੂਜਾ ਨਵਾਂ ਕੱਢਿਆ ਉਹਦੇ ਵਿੱਚ ਸਮਝ ਲਓ 5 ਤਰੀਕ ਵਾਲੀ ਹੱਦ ਹਟਾਤੀ ਬਸ। ਠੀਕ ਹੈ। ਹੁਣ ਮਤਲਬ ਕਿ ਲਾਗੂ ਹੋ ਗਿਆ ਕਿ ਹਾਂ ਜੀ ਠੀਕ ਹੈ ਜੀ, ਇੱਥੇ ਸੈਨੇਟ ਵੀ ਨਹੀਂ ਰਹੂਗੀ, ਸਿੰਡੀਕੇਟ ਵੀ ਰਹੂਗੀ, ਪਰ ਕਦੋਂ ਤੋਂ?
ਜਿਹੜੀ ਤਰੀਕ ਤੋਂ ਅਸੀਂ ਨਵਾਂ ਨੋਟੀਫਿਕੇਸ਼ਨ ਕਰਾਂਗੇ। ਮਤਲਬ ਹੁਣ ਤਰੀਕ ਦੀ ਹੱਦ 5 ਨਹੀਂ ਹੈ, ਬਸ ਇੰਨਾ ਕੁ ਬਦਲਿਆ, ਹੋਰ ਕੁਝ ਨਹੀਂ ਬਦਲਿਆ। ਹੋਰ ਕੁਝ ਵੀ ਨਹੀਂ ਬਦਲਿਆ, ਸਹੀ ਗੱਲ। ਜਿਸ ਦਿਨ ਅਸ਼ਵਨੀ ਸ਼ਰਮਾ ਐਂਡ ਪਾਰਟੀ ਦਿੱਲੀ ਗਈ, ਆਪਾਂ ਉਸੇ ਦਿਨ ਇਹ ਕਿਹਾ ਕਿ ਜੇ ਪੰਜਾਬ ਦੇ ਹਿੱਤ ਨੂੰ, ਪੰਜਾਬ ਦੀ ਹੋਂਦ ਨੂੰ, ਪੰਜਾਬ ਦੀ ਵਿਰਾਸਤ ਨੂੰ ਬਚਾਉਣ ਲਈ ਗਏ ਨੇ, ਪੰਜਾਬ ਦੀ ਆਵਾਜ਼ ਨੂੰ ਸਮਝ ਕੇ ਗੱਲ ਕਰਨ ਗਏ ਨੇ, ਫਿਰ ਸਵਾਗਤ ਹੈ, ਧੰਨਵਾਦ ਵੀ ਹੈ, ਸਵਾਗਤ ਹੈ। ਜੇ ਇਹਦੇ ਵਿੱਚੋਂ ਆਪਣੀ ਸਿਆਸਤ ਧਿਆਨ ਚ ਰੱਖ ਕੇ ਵੀ ਗਏ ਨੇ ਕਿ ਜੀ ਪੰਜਾਬ ਦੇ ਵਿੱਚ ਅਸੀਂ ਤਾਂ ਖੇਤੀ ਕਾਨੂੰਨ ਵਾਲੇ ਲੜਾਈ ਤੋਂ ਬਾਅਦ ਵੜਨ ਜੋਗੇ ਨਹੀਂ ਸੀ, ਆ ਦੂਜੀਆਂ ਪਾਰਟੀਆਂ ਦੀ ਨਲਾਇਕੀਆਂ ਕਮਜ਼ੋਰੀਆਂ ਕਰਕੇ ਅਸੀਂ ਹੁਣ ਮਾੜਾ ਮੋਟਾ ਪੈਰ ਧਰਾ ਹੋਣ ਲੱਗਿਆ, ਤੁਸੀਂ ਫੇਰ ਸਾਡੇ ਪੈਰ ਪੁੱਟ ਦੋਗੇ, ਸਾਡੀ ਫੱਟੀ ਫੇਰ ਕੀਤੀ ਜਾਊਗੀ, ਇਸ ਲਈ ਜੀ ਇਹ ਨਾ ਕਰੋ, ਇਹਨੂੰ ਰੋਕ ਦਿਓ, ਸਾਡੀ ਤਾਂ ਸਿਆਸਤ ਮੁੱਕ ਜੂਗੀ ਪੰਜਾਬ ਚ। ਜੇ ਇਸ ਕਾਰਨ ਵੀ ਗਏ ਆ ਤਾਂ ਵੀ ਧੰਨਵਾਦ, ਚਾਹੇ ਸਿਆਸੀ ਕੋਣ ਤੋਂ ਹੀ ਸਹੀ, ਸਮਝ ਤਾਂ ਆਈ ਕਿ ਸਾਡੇ ਲਈ ਨਫਾ ਕੀ ਹੈ, ਪੰਜਾਬ ਚ ਰਹਿ ਕੇ ਰਾਜਨੀਤੀ ਕਰਨ ਦਾ ਨੁਕਸਾਨ ਕੀ ਹੈ। ਸਹੀ ਸਹੀ। ਪਰ ਉਹਦੇ ਨਾਲ ਆਪਾਂ ਤੀਜੀ ਗੱਲ ਕੀਤੀ ਸੀ ਪ੍ਰਵੀਨ ਜੀ, ਕਿ ਕਿਤੇ ਇਹ ਤਾਂ ਨਹੀਂ ਕਹਿਣ ਗਏ ਕਿ ਜੀ ਹਜੇ ਰੁਕ ਜਾਓ, ਕੱਲ ਨੂੰ ਆਪਾਂ ਬਣਾ ਲੈਣੀ ਹੈ ਜੀ ਸਰਕਾਰ, ਆਪਣੀ ਤਾਂ ਆਈ ਖੜੀ ਹੈ ਜੀ ਸਰਕਾਰ ਪੰਜਾਬ ਚ, ਬਸ ਫਿਰ ਡਬਲ ਇੰਜਨ ਹੋਊਗਾ, ਫਿਰ ਧੂ ਕੇ ਸਾਰਾ ਕੁਝ ਦਿੱਲੀ ਨੂੰ ਲੈ ਜਾਾਂਗੇ ਜੀ, ਫਿਰ ਆਪਾਂ ਨੂੰ ਲੋੜ ਹੀ ਨਹੀਂ ਜੀ ਇਹਨਾਂ ਦੀ, ਉਨੀ ਦੇਰ ਰੁਕ ਜਾਓ, ਉਨੀ ਦੇਰ। ਸਹੀ ਹੈ। ਕੀ ਇਹ ਉਸ ਫਾਰਮੂਲੇ ਚੋਂ ਨਿਕਲਿਆ ਫਾਰਮੂਲਾ? ਕੀ ਇਹ ਸਿਆਸੀ ਸਮਝ, ਸਰਕਾਰੀ ਸਿਸਟਮ, ਪ੍ਰਸ਼ਾਸਨਿਕ ਕੰਮਕਾਜ ਦਾ ਤਰੀਕਾ ਇੰਨਾ ਨਲਾਇਕ ਹੈ ਕਿ ਤੁਸੀਂ ਇੱਕ ਨੋਟੀਫਿਕੇਸ਼ਨ ਹੋਰ ਕਹਿੰਦਾ, ਚੰਦ ਸਕਿੰਟ ਬਾਅਦ ਦੂਜਾ ਨੋਟੀਫਿਕੇਸ਼ਨ ਕੁਝ ਹੋਰ ਕਹਿੰਦਾ, ਕੋਈ ਯੋਜਨਾਬੰਦੀ ਨਹੀਂ, ਕੋਈ ਤਰੀਕਾਕਾਰ ਨਹੀਂ, ਫਿਰ ਪਹਿਲਾਂ ਹੀ ਨਾ ਕੱਢ ਦੇ, ਫਿਰ ਦੂਜਾ ਹੀ ਕੱਢ ਦਿੰਦੇ ਸਿੱਧਾ ਕਿ ਵੀ ਠੀਕ ਆ, ਅਸੀਂ 5 ਨਵੰਬਰ ਵਾਲੀ ਤਰੀਕ ਹਟਾਤੀ, ਅਗਲੀ ਨਵੀਂ ਤਰੀਕ ਦੇਖਾਂਗੇ, ਪਹਿਲਾਂ ਵਾਲੇ ਨੂੰ ਟਾਲਤਾ, ਫਿਰ ਇੰਨਾ ਹੀ ਕੱਢ ਲੈਂਦੇ। ਜੀ ਜੀ, ਸਹੀ ਹੈ। ਜਾਂ ਇਹ ਸਿਆਸੀ ਜਮਾਤ ਜਿਹੜੀ ਰਾਜ ਕਰ ਰਹੀ ਆ ਮੁਲਕ ਤੇ, ਉਹ ਪੰਜਾਬ ਨੂੰ, ਪੰਜਾਬੀਆਂ ਨੂੰ, ਸਾਡੀ ਨਵੀਂ ਪੀੜ੍ਹੀ ਨੂੰ, ਸਾਡੀ ਸਿਆਸਤਦਾਨਾਂ ਨੂੰ, ਸੰਸਥਾਵਾਂ ਨੂੰ ਮੂਰਖ ਸਮਝਦੀ। ਸਹੀ ਹੈ, ਬਿਲਕੁਲ। ਉਹਨੂੰ ਲੱਗਦਾ ਕਿ ਇਹਨਾਂ ਨੂੰ ਪਤਾ ਨਹੀਂ ਲੱਗਣਾ, ਆਪਾਂ ਇੱਕ ਨੋਟੀਫਿਕੇਸ਼ਨ ਕੱਢ ਦੋ, ਦੂਆ ਉਹਦੇ ਵਰਗੇ ਕੱਢ ਦੋ, ਕਹਿਣਗੇ ਸ਼ਾਇਦ ਉਹੀ ਦੁਬਾਰਾ ਚੜਾਤਾ ਜੀ, ਆ ਹੋ ਗਿਆ, ਕਿਸੇ ਨੇ ਪੜ੍ਹਨਾ ਹੀ ਨਹੀਂ ਗਿਆ, ਇਹ ਸਮਝਦੇ ਆ। ਹੁਣ ਚੋਰੀ ਫੜੋਗੀ, ਜਿਹੜਾ ਰੋਸਾ ਸੀ ਯੂਨੀਵਰਸਿਟੀ ਨੂੰ ਰੱਦ ਕਰਨ ਦਾ, ਯੂਨੀਵਰਸਿਟੀ ਨੂੰ ਖੁੱਸਣ ਦਾ, ਯੂਨੀਵਰਸਿਟੀ ਨੂੰ ਆਪਣੇ ਕੰਟਰੋਲ ਚ ਕੇਂਦਰੀਕਰਨ ਕਰਨ ਦਾ, ਹੱਕਾਂ ਤੇ ਡਾਕਾ ਮਾਰਨ ਦਾ, ਵਿਰਾਸਤ ਨੂੰ ਮਲੀਆਮੇਟ ਕਰਨ ਦਾ, ਉਹ ਰੋਸਾ ਇਹ 2 ਨੋਟੀਫਿਕੇਸ਼ਨਾਂ ਦੀ ਗੰਦੀ ਖੇਡ ਨੇ 4 ਗੁਣਾ ਵਧਾਤਾ। ਉਹ ਰੋਸਾ ਵੱਧ, ਜੇ ਇਹਨਾਂ ਨੂੰ ਲੱਗਦਾ ਕਿ ਇੱਕ ਵਾਰ ਅਸੀਂ ਖਿਡਾਤਾ ਅੰਦੋਲਨ, ਸ਼ਾਇਦ ਹੁਣ 10 ਵਾਲਾ ਇਕੱਠ ਨਹੀਂ ਹੋਊਗਾ, 10 ਨਵੰਬਰ ਨੂੰ ਵੱਡਾ ਇਕੱਠ ਰੱਖਿਆ ਯੂਨੀਵਰਸਿਟੀ 'ਚ, ਹੁਣ ਮੈਨੂੰ ਲੱਗਦਾ ਉਹ 4 ਗੁਣਾ ਵੱਡਾ ਹੋਊਗਾ। ਪਰ ਜਿੱਥੇ ਕੇਂਦਰ ਦੀ ਗੰਦੀ ਖੇਡ ਜਾਰੀ ਹੈ, ਉੱਥੇ ਮੈਂ ਆਪਣੇ ਸਿਆਸਤਦਾਨਾਂ ਨੂੰ ਸਮਝਣਾ ਚਾਹੁੰਦਾ ਕਿ ਇਹ ਕੀ ਕਰਨਾ ਚਾਹੁੰਦੇ ਆ। ਪ੍ਰਵੀਨ ਜੀ, ਇਹ ਲੜਾਈ ਜਵਾਕਾਂ ਨੇ ਲੜਨੀ ਹੈ ਜੀ। ਸਹੀ ਹੈ। ਉਲਟਾ ਧੰਨਵਾਦ ਉਹ ਲੜ ਰਹੇ ਨੇ। ਇਹ ਲੜਾਈ ਤੁਸੀਂ ਜਿਹੜੇ ਰਾਜ ਭਾਗ ਮਾਣ ਰਹੇ ਹੋ, ਜਿਹੜੇ ਮੰਨਣ ਲਈ ਕਾਲੇ ਹੋ, ਉਹਨਾਂ ਨੂੰ ਲੜਨੀ ਚਾਹੀਦੀ। ਬਿਲਕੁਲ ਸਹੀ ਹੈ। ਜੀ ਜੀ। ਮੁੱਖ ਮੰਤਰੀ ਤੀਰ ਚਲਾਉਣ ਤੋਂ ਵਿਹਲਾ ਹੋਵੇ ਤਾਂ ਉਹਨੂੰ ਪੰਜਾਬ ਦਿਖੇ, ਉਹ ਤਾਂ ਇੱਕ ਅੱਖ ਤਾਂ ਮੀਚੀ ਬੈਠਾ ਰਹਿੰਦਾ ਕਿ ਹਾਂ ਬਸ ਮੈਂ ਰੋਡ ਸ਼ੋਅ ਦੇ ਵਿੱਚ ਤੀਰ ਜਿਹਾ ਐਕਸ਼ਨ ਕਰਨਾ ਬਸ, ਹੈ ਨਾ। ਸਹੀ ਹੈ। ਤੇ ਇੱਧਰ ਰਾਜਾ ਵੜਿੰਗ ਦੀ ਝੋਲੀ ਦੇ ਵਿੱਚ ਆਪਣੀ ਜ਼ਬਾਨ ਦਾ ਰਸ ਚੋਂਦਾ ਜਾਂਦਾ, ਉਹਨੂੰ ਹੋਰ ਕੋਈ ਦਿਖੇ ਤਾਂ ਦਾ ਹੈ ਕੁਝ। ਸੋ ਪੰਥਕ ਧਿਰ ਦੇ ਅੰਦਰ ਆਪਣੇ ਮਸਲੇ ਨੇ, ਬਾਦਲ ਦੀ ਰਾਜਨੀਤੀ ਆਪਣੇ ਘਰ ਦੇ ਆਲੇ ਦੁਆਲੇ ਘੁੰਮੀ ਜਾਂਦੀ ਹੈ। ਕਿੱਥੇ ਆ ਪੰਜਾਬ ਦਾ ਮਸਲਾ ਇਹਨਾਂ ਦੀ ਨਿਸ਼ਾਨੇ? ਫਿਰ ਗਏ, ਮੈਂ ਨਹੀਂ ਕਹਿੰਦਾ ਕਦੇ ਚੰਨੀ ਚਲਾ ਗਿਆ, ਕਦੇ ਪ੍ਰੇਮ ਸਿੰਘ ਚੰਦੂਮਾਜਰਾ ਚਲਾ ਗਿਆ, ਕਦੇ ਦਲਜੀਤ ਚੀਮਾ ਚਲਾ ਗਿਆ, ਕਦੇ ਕਲਾਕਾਰ ਚਲੇ, ਕਦੇ ਜਾ ਰਹੇ ਨੇ ਉੱਥੇ। ਮੈਂ ਕਹਿੰਦਾ ਸਾਰੀਆਂ ਜਥੇਬੰਦੀਆਂ, ਸਾਰੇ ਸਮਾਜਿਕ ਧਿਰਾਂ, ਕਲਾਕਾਰ ਜੱਟ, ਧੰਨਵਾਦ ਉਹਨਾਂ ਦਾ, ਬੱਚਿਆਂ ਨਾਲ ਬੈਠ ਰਹੇ ਨੇ। ਪਰ ਮੈਂ ਪੁੱਛਣਾ ਚਾਹੁੰਦਾ ਪ੍ਰਵੀਨ ਜੀ, ਸਿਆਸੀ ਜਮਾਤ ਉੱਥੇ ਜਾਣ ਦੀ ਬਜਾਏ ਦਿੱਲੀ ਕਿਉਂ ਨਹੀਂ ਜਾਂਦੀ? ਬਿਲਕੁਲ, ਚੰਨੀ ਸਾਹਿਬ ਤਾਂ ਮੈਂਬਰ ਪਾਰਲੀਮੈਂਟ ਕੀ ਜਾਂਦੇ ਹੋ ਤੁਸੀਂ? ਤੁਸੀਂ ਜਿਹੜੇ ਪਲੇਟਫਾਰਮ ਤੇ ਲੜਾਈ ਲੜਨ ਦੀ ਉੱਥੇ ਲੜੋ ਨਾ। ਵਿਦਿਆਰਥੀਆਂ 'ਚ ਧਰਨੇ 'ਚ ਬੈਠ ਕੇ ਤੁਸੀਂ ਕੀ ਕਰਨਾ? ਜੀ ਸਹੀ ਹੈ। ਤੁਸੀਂ ਸਰਕਾਰ ਦੇ ਘਰ ਮੂਹਰੇ ਜਾਓ, ਤੁਹਾਡੇ ਲਈ ਤਾਂ ਬੂਹੇ ਖੋਲਦੇ, ਬੀਜੇਪੀ ਡਰਾਇੰਗ ਰੂਮ ਖੋਲਦੀ ਹੈ ਤੁਹਾਡੇ ਲਈ ਤਾਂ। ਸਹੀ ਸਹੀ, ਬਿਲਕੁਲ ਬਿਲਕੁਲ। ਉੱਥੇ ਜਾਓ ਨਾ। ਪੰਜਾਬ ਦੀ ਵਿਧਾਨ ਸਭਾ ਕਿਉਂ ਨਹੀਂ ਬੁਲਾ ਲਈ ਗਈ ਇਸ ਮਸਲੇ ਤੇ? ਉਹ ਤੁਸੀਂ ਤਾਂ ਅਜੇ ਤੱਕ ਕੈਬਨਿਟ ਬੈਠਕ ਨਹੀਂ ਕਰ ਸਕੇ। ਟਵੀਟ ਕਰਤਾ ਕਿ ਅਸੀਂ ਅਦਾਲਤ 'ਚ ਲੜਾਈ ਲੜਾਂਗੇ, ਅਦਾਲਤ 'ਚ ਲੜਾਈ ਲੜ ਕੇ ਜਿੱਤੇ ਅਸੀਂ 3 ਖੇਤੀ ਕਾਨੂੰਨ ਵਾਲਾ ਅੰਦੋਲਨ ਪੰਜਾਬ ਨੇ। ਸਹੀ ਹੈ, ਬਿਲਕੁਲ। ਜਦੋਂ ਰਾਜਨੀਤਿਕ ਫੈਸਲਾ ਨੂੰ ਰਾਜਨੀਤਿਕ ਤਰੀਕੇ ਨਾਲ ਕਰ ਦੇਣੀ ਪਊਗੀ। ਸਹੀ ਸਹੀ। ਤਲਵਾਰ ਦੇ ਵਾਰ ਲੱਕੜ ਦੀ ਡੰਡੇ ਨਾਲ ਨਹੀਂ ਰੋਕਣੇ, ਉਹਦੇ ਲਈ ਧਾਰ ਉਸੇ ਤਰ੍ਹਾਂ ਦੀ ਚਾਹੀਦੀ ਹੈ ਦੁਆਰਾ, ਜਾਂ ਢਾਲ ਹੋਵੇ ਜਾਂ ਤਲਵਾਰ ਹੋਵੇ।
ਵਾਰ ਕਰ ਰਹੇ ਨੇ ਤੁਹਾਡੇ ਤੇ, ਤੁਸੀਂ ਕਹਿੰਦੇ ਹੋ ਜੀ ਅਸੀਂ ਕਾਗਜ਼ ਲੈ ਕੇ ਅਦਾਲਤ 'ਚ ਵੜ ਜਾਾਂਗੇ। ਸਹੀ ਤੇ ਕਿਹਦੀ ਪੈਰਵੀ ਕਰ ਰਹੇ ਹੋ ਫਿਰ ਤੁਸੀਂ? ਸੋ ਅਜੇ ਤੱਕ ਸਮੁੱਚੀ ਸਿਆਸੀ ਜਮਾਤ ਸਾਡੀ ਇਸ ਮੁੱਦੇ ਤੇ ਪੈਰ ਰੱਖ ਕੇ, ਪੈਰ ਜਮਾ ਕੇ ਲੜਦੀ ਨਜ਼ਰ ਨਹੀਂ ਆ ਰਹੀ। ਉਹ ਤਾਂ ਵਿਦਿਆਰਥੀ ਬੈਠ ਗਏ ਤੇ ਉਹਨਾਂ ਦੇ ਨਾਲ ਹੋਰ ਸੰਸਥਾਵਾਂ ਆਉਣ ਲੱਗ ਪਈਆਂ, ਤਾਂ ਸ਼ਰਮੋ ਸ਼ਰਮੀ ਜਾ ਰਹੇ ਨੇ। ਇਹ ਕੇਂਦਰ ਕੰਨੀ, ਮੋਦੀ ਸਰਕਾਰ ਕੰਨੀ ਰੁਖ ਕਿਉਂ ਨਹੀਂ ਕਰਦੇ, ਇਹ ਵੀ ਸਵਾਲ ਹੈ। ਤੇ ਕੇਂਦਰ ਨੇ ਜਿਹੜੀ ਗੰਦੀ ਖੇਡ ਖੇਡੀ ਹੈ, ਹੁਣ ਬੀਜੇਪੀ ਸੋਚ ਕੇ ਜਾਵੇ ਤਰਨ ਤਾਰਨ ਦੀ ਤੇ 227 ਚ ਵੀ। ਤੁਸੀਂ ਨਾ ਜਦੋਂ ਗੱਲ ਕਰ ਰਹੇ ਸੀਗੇ ਰਾਜਨੀਤਿਕ ਨੇਤਾਵਾਂ ਦੀ ਜਾਂ ਮਾਨ ਸਾਹਿਬ ਦੇ ਬਿਆਨ ਦੀ, ਆਪਾਂ ਕੱਲ ਵੀ ਗੱਲ ਕਰਕੇ ਹਟੇ ਆ, ਜਿਹੜੇ ਬੰਦੇ ਖੁਦ ਸੰਵਿਧਾਨਿਕ ਥਾਵਾਂ ਤੇ ਬੈਠੇ ਤੇ ਜਿਨ੍ਹਾਂ ਦਾ ਕੰਮ ਹੀ ਸੰਵਿਧਾਨਿਕ ਕੰਮ ਕਰਨਾ, ਉਹ ਐਂ ਬਿਆਨ ਦਿੰਦੇ ਨੇ ਜਿਵੇਂ ਇਹਨਾਂ ਨੂੰ ਪਤਾ ਹੀ ਕਾਸੇ ਦਾ ਨਹੀਂ ਹੁੰਦਾ। ਇਹ ਜਿਵੇਂ 10ਵੀਂ 12ਵੀਂ ਚ ਪੜ੍ਹਦਾ ਕੋਈ ਜਵਾਕ ਹੁੰਦਾ ਨਾ, ਜਿਹਨੂੰ ਪਤਾ ਨਹੀਂ ਹੁੰਦਾ ਵੀ ਸਰਕਾਰਾਂ ਕਿਵੇਂ ਚਲਾਉਂਦੀਆਂ ਨੇ ਕੰਮ ਨੂੰ, ਜਾਂ ਸਰਕਾਰਾਂ ਦੇ ਕੀ ਫਰਜ਼ ਹੁੰਦੇ ਨੇ, ਉਹਨਾਂ ਵਾਂਗੂ ਬਿਆਨ ਦਿੰਦੇ ਨੇ। ਜਦ ਕਿ ਇਹਨਾਂ ਦਾ ਕੰਮ ਲੋਕਾਂ ਨੂੰ ਦੱਸਣਾ ਹੈ ਕਿ ਭਾਈ ਇਹ ਅਦਾਲਤ ਦੇ ਰਾਹੀਂ ਕੰਮ ਹੋਣ ਵਾਲਾ ਨਹੀਂਗਾ। ਇਹਨਾਂ ਨੂੰ ਲੋਕ ਦੱਸ ਰਹੇ ਨੇ, ਪੱਤਰਕਾਰ ਦੱਸ ਰਹੇ ਨੇ, ਬੁੱਧੀਜੀਵੀ ਦੱਸ ਰਹੇ ਨੇ। ਪ੍ਰਵੀਨ ਜੀ, ਮੈਨੂੰ ਨਾ ਇਹ ਸਾਰੀ ਜੰਗ ਚ ਇੱਕ ਸ਼ੁਭ ਸ਼ਗਨ ਦਿਖਦਾ ਜੀ। ਮੈਨੂੰ ਇਸ ਗੱਲ ਦਾ ਇੱਕ ਅੰਦਰ ਮਤਲਬ ਚੰਗਾ ਅਹਿਸਾਸ ਹੋ ਰਿਹਾ ਕਿ ਚਲੋ ਇਸ ਤਰੀਕੇ ਨਾਲ ਹੀ ਸੀ, ਕੇਂਦਰ ਦੀ ਇਸ ਵਧੀਕੀ ਨਾਲ ਹੀ ਸੀ, ਸਾਡੀ ਨੌਜਵਾਨ ਪੀੜ੍ਹੀ ਨੂੰ, ਨਵੀਂ ਪਨੀਰੀ ਨੂੰ, ਯੂਨੀਵਰਸਿਟੀ ਵਾਲੇ ਵਿਦਿਆਰਥੀਆਂ ਨੂੰ ਇਹ ਤਾਂ ਪਤਾ ਲੱਗਾ ਕਿ ਸਰਕਾਰਾਂ ਕਿਵੇਂ ਧੱਕਾ ਕਰਦੀਆਂ, ਤੇ ਜਿਹੜੇ ਸਰਕਾਰਾਂ ਨੇ ਤੁਹਾਡੇ ਹੱਕਾਂ ਦੀ ਰਾਖੀ ਕਰਨੀ ਹੁੰਦੀ, ਕਿਵੇਂ ਭਗੌੜਾ ਹੋ ਜਾਂਦੀਆਂ। ਸਹੀ ਗੱਲ, ਸਹੀ ਹੈ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਲਈ ਜਿਨ੍ਹਾਂ ਨੇ ਮੁਲਕ ਤੇ ਦੇਸ਼ ਸਾਂਭਣਾ ਹੈ, ਉਹਨੂੰ ਸਿਆਸੀ ਚਾਲਾਂ ਦੀ ਜੇ ਹੁਣ ਤੋਂ ਸਮਝ ਆ ਜਾਵੇ ਚੰਗਾ ਹੈ। ਉਹਨਾਂ ਨੂੰ ਲੜਨਾ ਵੀ ਆ ਗਿਆ, ਖੜਨਾ ਵੀ ਆ ਗਿਆ, ਤਰੀਕਾਕਾਰ ਵੀ ਆ ਗਿਆ, ਗੱਲਬਾਤ ਕਰਨ ਲਈ ਵੀ ਨਿਕਲਣ ਲੱਗ ਪਏ। ਸ਼ੁਕਰ ਹੈ। ਮੈਂ ਤਾਂ ਕਹਿੰਦਾ ਇਸੇ ਬਹਾਨੇ ਸਹੀ, ਪਰ ਹੁਣ ਇਹ ਲੜਾਈ ਵੱਡੀ ਹੋਊਗੀ, ਇਹ ਯਾਦ ਰੱਖਣ। ਜੀ ਸਹੀ, ਬਿਲਕੁਲ। ਅਗਲੀ ਗੱਲ ਕਰੀਏ ਹਰਚਰਨ ਭੁੱਲਰ ਦੇ ਮਾਮਲੇ ਦੀ। DIG ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ CBI ਤੇ ਵਿਜੀਲੈਂਸ ਤਾਂ ਆਪਸ ਵਿੱਚ ਖੇਬੜ ਗਈਆਂ, ਆਪਾਂ ਜ਼ਿਕਰ ਵੀ ਕਰ ਰਹੇ ਸੀਗੇ। ਹੁਣ ਕਹਿੰਦੇ ED ਵੀ ਆ ਗਈ, ਚੜਿਆ ਹੀ ਇਸ ਮਾਮਲੇ ਦੇ ਵਿੱਚ। ਦੇਰ ਨਾਲ ਆਈ ਹੈ ED, ਆਪਾਂ ਤਾਂ ਪਹਿਲੇ ਦਿਨੇ ਕਹਿੰਦੇ ਸੀ। ਨਹੀਂ, ਦੇਰ ਨਾਲ ਕਿਉਂ ਆਈ ਹੈ? ਤੁਸੀਂ ਜਿੱਦੇ ਦੇ ਦੁਬਈ ਦੀ ਗੱਲ ਦੱਸੀ ਹੈ, ਉਹਦੇ ਤੁਸੀਂ ਦੱਸ ਹੀ ਦਿੱਤਾ ਸੀਗਾ ਵੀ ED ਵੀ ਹੁਣ ਬਾਹਰਲਾ ਕੰਮ ਹੋ ਗਿਆ ਤੇ ED ਦਾ ਕੰਮ ਆਈ ਜਾਣਾ। ED ਨੇ ਬਿਲਕੁਲ, ਜਦੋਂ ਆਪਾਂ ਪ੍ਰਵੀਨ ਜੀ ਇਸ ਮਾਮਲੇ ਦੇ ਵਿੱਚ ਪਰਤਾਂ ਖੁੱਲਣ ਲੱਗੀਆਂ ਜੀ ਤੇ ਆਪਾਂ ਗੱਲ ਸ਼ੁਰੂ ਕੀਤੀ ਕਿ ਜੀ ਅੱਜ ਨਹੀਂ ਤਾਂ ਕੱਲ ਨੂੰ ED ਦਾਖਲ ਹੋਊਗੀ, ਤਾਂ ਕੁਝ ਮਤਲਬ ਵਿਦਵਾਨਾਂ ਨੇ ਮੇਰੇ ਨਾਲ ਕੁਝ ਪ੍ਰੋਗਰਾਮਾਂ ਦੇ ਹਵਾਲੇ ਨਾਲ ਰਾਬਤਾ ਕਰਕੇ ਕਿਹਾ, ਤੁਸੀਂ ਉਹੀ ਕਹਿ ਦਿੰਦੇ ਹੋ ਕਾਕਾ ਜੀ ED ਕਿੱਥੋਂ ਆ ਜੂ, ED ਦਾ ਚ ਕੀ ਕੰਮ ਆ, ਇਹ ਤਾਂ ਰਿਸ਼ਵਤ ਦਾ ਮਾਮਲਾ ਹੈ, ਇਹ ਤਾਂ ਭ੍ਰਿਸ਼ਟਾਚਾਰ ਦਾ ਮਾਮਲਾ। ਮੈਂ ਕਿਹਾ ਜੀ ਮੈਨੂੰ ਅੱਗੇ ਦਿਖਦਾ। ਸਹੀ ਮੈਂ ਅੱਗੇ ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ ਕਿਵੇਂ ਨਹੀਂ ਤੁਸੀਂ ਤਾਂ ਉਹੀ ਹਵਾ ਚ ਛੱਡ ਦਿੰਦੇ ਹੋ। ਮੈਂ ਕਿਹਾ ਠੀਕ ਹੈ ਜੀ, ਮਾਫ ਕਰ ਦਿਓ ਜੇ ਗਲਤੀ ਹੋ ਗਈ ਹੋਵੇ। ਜਿੱਦਣ ਲੋਕਰ ਖੁੱਲਿਆ, ਲੋਕਰ ਦੇ ਵਿੱਚੋਂ 55 ਫਲੈਟ ਡਿਗੇ, ਉਹਨਾਂ ਚ ਫਿਰ 3 ਕੈਨੇਡਾ ਦੇ, 2 ਦੁਬਈ ਦੇ ਫਲੈਟ ਡਿਗੇ। ਫਿਰ ਉਹਨਾਂ ਚੋਂ ਇੱਕਾ ਦੁੱਕਾ ਦਾ ਫੋਨ ਆਇਆ, ਕਹਿੰਦੇ ਹਾਂ ਹੁਣ ਲੱਗਦਾ ED ਆ ਸਕਦੀ ਹੈ, ਕਾਕਾ ਵਿਦੇਸ਼ੀ ਕਨੈਕਸ਼ਨ ਜੁੜ ਰਿਹਾ। ਸਹੀ ਹੈ। ਮੈਂ ਕਿਹਾ ਜੀ ਹਲੇ ਰੁਕੋ। ਫਿਰ ਹੋਟਲ ਢਾਬੇ ਲੱਭ ਗਏ ਦੁਬਈ ਚ ਜੀ। ਜਦੋਂ ਕਾਰੋਬਾਰ ਦਾ ਰਾਜ਼ ਖੁੱਲਿਆ ਕਿ ਵੀ ਫਲੈਟਾਂ ਦਾ ਕੰਮਕਾਰ ਪਤਨੀ ਦੇਖਦੀ ਆ, ਹੋਟਲਾਂ ਦਾ ਕੰਮਕਾਰ ਭਤੀਜਾ ਦੇਖਦਾ ਹੈ, ਉੱਥੇ ਜੀ ਇੱਕ ਵੱਡਾ ਹੋਟਲ ਆ। ਉਹ ਸੋਚ ਕੇ ਦੇਖੋ ਕਿ ਇੱਥੇ ਆਪਣਾ ਬੰਦਾ ਜਦੋਂ ਗੱਲ ਕਰਦਾ ਤਾਂ ਉਹਦੇ ਦਿਮਾਗ 'ਚ ਤਾਂ ਪਿੰਡ ਤੋਂ ਬਾਹਰ ਜਾਂਦੇ ਹੋਏ ਸੜਕ ਤੇ ਬਣਿਆ ਪੈਲਸ ਜਾਂ ਉਹੋ ਜਿਹਾ ਹੀ ਹੋਟਲ ਹੁੰਦਾ ਹੈ ਨਾ, ਜਾਂ ਬੱਸ ਅੱਡਿਆਂ ਦੇ ਸਾਹਮਣੇ ਜਿਹੜੇ ਲਿਖਿਆ ਹੁੰਦੇ ਨੇ ਕਿ ਵੈਸ਼ਨੂ ਢਾਬਾ, ਵੈਸ਼ਨੂ ਹੋਟਲ, ਹੈ ਨਾ, ਉਹਨਾਂ ਨੂੰ ਦਿਮਾਗ ਤਾਂ ਉਹੋ ਜਿਹਾ ਲੱਗਦਾ ਕਿ ਪਤਾ ਨਹੀਂ ਹੋਟਲ। ਦੁਬਈ ਦੇ ਹੋਟਲ ਕਹੇ ਜਿਹੇ ਉਹਨੇ ਹਿਸਾਬ ਲਾ ਲਓ, ਹੈ ਨਾ, ਉਹਦਾ ਅੰਦਾਜ਼ਾ ਲਾ ਲਓ ਕਿ ਆਪਣੇ ਤਾਂ 5 ਸਟਾਰਾਂ ਨੂੰ ਹੀ ਮਾਤ ਪਾਉਂਦੇ ਆ, ਉੱਥੇ 1 ਸਟਾਰ ਹੋਟਲ ਵੀ। ਜੀ। ਸੋ ਹੁਣ ਦੁਬਈ ਦੇ ਵਿੱਚ ਇੱਕ ਹੋਟਲ ਤੇ ਜਦੋਂ 2 ਲੀਜ਼ ਤੇ ਕਹਿੰਦੇ 3 ਹੋਟਲਾਂ ਦਾ ਕੰਮ ਖੁੱਲਿਆ, ਇਹਨੂੰ ਭਤੀਜਾ ਦੇਖਦਾ ਸੀ। ਫਿਰ ਉਹੀ ਜਿਹੜੇ ਕਹਿੰਦੇ ਸੀ ED ਨੇ, ਉਹ ਕੀ ਕਹਿਣ ਲੱਗੇ, ਹੁਣ ਤਾਂ ED ਆਈ ਖੜੀ ਹੈ ਕਾਕਾ ਜੀ, ਦੇਖ ਲਿਓ। ਮੈਂ ਕਿਹਾ ਜੀ ਹੁਣ ਕਿਉਂ ਆਊਗੀ? ਨਹੀਂ ਹੁਣ ਇਹ ਮਨੀ ਲਾਂਡਰਿੰਗ ਦਾ ਮਾਮਲਾ ਬਣ ਜਾਣਾ ਨਾ, ਵਿਦੇਸ਼ੀ ਇਨਕਮ ਦਾ ਪਹਿਲੂ ਬਣ ਗਿਆ। ਮੈਂ ਕਿਹਾ ਜੀ ਫਿਰ ਰਸਤਾ ਪਹਿਲੇ ਦਿਨ ਕਹਿੰਦੇ ਸੀ ਉੱਥੇ ਤੱਕ ਜਾਣੀ ਹੈ ਗੱਲ। ਜਾਣੀ ਹੈ, ਸਹੀ ਗੱਲ, ਬਿਲਕੁਲ। ਮੈਂ ਕਿਹਾ ਅਸੀਂ ਇਕੱਲੀ ਹਵਾ 'ਚ ਗੱਲ ਨਹੀਂ ਕਰ ਰਹੇ ਹੁੰਦੇ, ਘੱਟੋ ਘੱਟ ਇੰਨੇ ਸਾਲਾਂ ਦੇ ਦਰਮਿਆਨ ਕੰਮ ਕਰਦਿਆਂ ਤੁਹਾਨੂੰ ਉਹ ਚੀਜ਼ਾਂ ਸੁੰਘਣੀਆਂ ਆ ਜਾਂਦੀਆਂ ਨੇ ਕਿ ਇਹ ਕਿੱਥੇ ਕਿੱਥੇ ਜਾਣੀ ਹੈ ਗੱਲ। ਫਿਰ ਪੈਰ ਨੱਪਦੇ ਜਦੋਂ ਉਸ ਦਾਇਰੇ ਦੇ ਆਲੇ ਦੁਆਲੇ ਤੁਸੀਂ ਪਹੁੰਚਦੇ ਹੋ ਤਾਂ ਬਿਨਾਂ ਉਹਦੇ ਬਾਰੇ ਕਿਹਾ ਵੀ ਬਹੁਤ ਕੁਝ ਦੱਸ ਦਿੱਤਾ ਜਾਂਦਾ। ਸੋ ਇਸ ਲਈ ਇਹ ਗੱਲ ਪਹਿਲਾਂ ਹੀ ਸਪਸ਼ਟ ਸੀ ਕਿ ED ਤਾਂ ਆਊਗੀ। ਜੀ। ਤੇ ਆਪਾਂ ਲਗਾਤਾਰ ਗੱਲ ਇਹ ਵੀ ਕਰਦੇ ਆ ਰਹੇ ਹਾਂ ਕਿ DSP ਕਈ ਰਡਾਰ ਤੇ ਨੇ, 3 IAS ਅਧਿਕਾਰੀ ਹੁਣ ਸਿੱਧੇ ਰਡਾਰ ਤੇ ਆ ਗਏ ਨੇ।
ਇੱਕ ਬੜਾ ਅਧਿਕਾਰੀ ਜਿਹੜਾ ਚੀਫ ਸੈਕਟਰੀ ਰੈਂਕ ਤੱਕ ਦਾ ਵਰਗਾ ਅਧਿਕਾਰੀ ਹੈ, ਚਾਹੇ ਮੌਜੂਦਾ ਹੋਵੇ ਸਾਬਕਾ ਹੋਵੇ, ਆਉਂਦੇ ਦਿਨਾਂ 'ਚ ਸਾਫ਼ ਹੋ ਜਾਣਾ ਜੇ ਸੱਚਮੁੱਚ ਉੱਥੇ ਤੱਕ ਕੇਂਦਰ ਵਧਣ ਦੀ ਇਜਾਜ਼ਤ ਦਿੰਦੀ ਜਾਂਦੀ ਹੈ। ਤੇ ਖਬਰ ਤਾਂ ਇਹ ਵੀ ਨਿਕਲ ਆਈ ਸੀ ਕਿ ਇੱਕ ਹੋਰ DIG ਚੱਕਣ ਦੀ ਤਿਆਰੀ ਹੋ ਜੀ। ਅੱਛਾ, ਇੱਕ ਹੋਰ DIG ਪੰਜਾਬ ਦਾ ਉਹਨੂੰ ਚੱਕਣ ਦੀ ਤਿਆਰੀ 'ਚ ਸੀ ਵੀ ਜੀ। ਪਰ ਹੁਣ ED ਦੀ ਇਨਵੋਲਵਮੈਂਟ ਤੋਂ ਬਾਅਦ ਮੇਰਾ ਸਵਾਲ ਇੱਕ ਵੱਖਰੇ ਕੋਣ ਤੋਂ ਹੈ ਪ੍ਰਵੀਨ ਜੀ। ਠੀਕ ਹੈ। ਇੱਕ ਹਰਚਰਨ ਭੁੱਲਰ ਹੈ, ਉਹਦੇ ਮਗਰ CBI ਵੀ ਹੈ, ਉਹਦੇ ਮਗਰ ਵਿਜੀਲੈਂਸ ਵੀ ਹੈ, ਉਹਦੇ ਮਗਰ ED ਵੀ ਹੈ, ਉਹਦੇ ਮਗਰ ਐਕਸਾਈਜ਼ ਵਾਲੀ ਟੀਮ ਵੀ ਹੈ, ਉਹਦੇ ਸ਼ਰਾਬ ਦੇ ਵੀ ਫੜੇ ਜਾਣ ਦਾ ਮਾਮਲਾ ਹੈ, ਉਹਦੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ, ਉਹਦੇ ਪਰ ਮਨੀ ਲਾਂਡਰਿੰਗ ਦਾ ਵੀ ਮਾਮਲਾ ਹੈ। ਸਾਰੀਆਂ ਏਜੰਸੀਆਂ ਸਾਰੇ ਮੁੱਦੇ ਲੈ ਕੇ ਹਰਚਰਨ ਭੁੱਲਰ ਤੇ ਹੀ ਖੜੀਆਂ ਨੇ। ਕੀ ਇੱਥੋਂ ਇਹ ਜੜ ਤੋਂ ਇਹ ਸਾਰੇ ਪਾਸੇ ਜਾਣਾ ਚਾਹੁੰਦੇ ਨੇ ਜੀ, ਜਾਂ ਹੋਰ ਪਾਸੇ ਜਾਣਾ ਹੀ ਨਹੀਂ ਚਾਹੁੰਦੇ? ਮਤਲਬ ਜੇ ED ਇੱਧਰ ਆ ਗਈ, CBI ਇੱਧਰ ਆ ਗਈ, ਬਾਈ ਕੇਂਦਰੀ ਏਜੰਸੀਆਂ ਇੱਕ ਪਾਸੇ ਲੱਗ ਗਈਆਂ ਤਾਂ ਵਿਜੀਲੈਂਸ ਹੋਰ ਘਰ ਭੰਨ ਲੈਂਦੀ, ਹੋਰ ਦਰਵਾਜ਼ੇ ਖੜਕਾ ਲੈਂਦੀ। ਸਹੀ ਹੈ, ਬਿਲਕੁਲ। ਇਹਦੇ ਮਾਮਲੇ ਦਾ ਪਤਾ ਲੱਗ ਗਿਆ ਤੁਹਾਨੂੰ ਕਿ ਜੀ ਆਮਦਨ ਤੋਂ ਵੱਧ ਅਸੀਂ ਵੀ ਜਾਂਚ ਕਰਨੀ ਹੈ ਜੀ, ਤੇ ਫਿਰ ਬਾਕੀਆਂ ਦੀ ਜਾਂਚ ਕਿਉਂ ਨਹੀਂ ਕਰਦੀ ਵਿਜੀਲੈਂਸ? ਜੀ ਸਹੀ। ਆਪਾਂ ਕੱਲ ਹੀ ਸ਼ਾਇਦ ਗੱਲ ਕਰਕੇ ਹਟੇਗੇ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਾਮਲਾ ਆਇਆ ਕਿ ਵੀ ਕਾਲੀਆਂ ਭੇਡਾਂ, ਕਹਿੰਦੇ ਜੀ ਵਿਰੋਧੀ ਧਿਰ ਦੇ ਲੀਡਰ ਨੇ ਸਵਾਲ ਖੜਾ ਕੀਤਾ ਤੇ ਸਪੀਕਰ ਸਾਹਿਬ ਨੇ ਵੀ ਇੱਕ ਕਿੱਸਾ ਸੁਣਾਇਆ ਤੇ ਗੱਲ ਇੱਥੇ ਆ ਕੇ ਰੁਕ ਗਈ ਕਿ ਵੀ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਬਹੁਤ, ਜਿਹੜੇ ਵੱਖ-ਵੱਖ ਸੌਦੇਬਾਜ਼ੀਆਂ ਚੁਲਝਦੇ ਨੇ, ਅਫਸਰ ਕਮਿਸ਼ਨ ਚੁਲਝਦੇ ਨੇ, ਉਹਨਾਂ ਦੀ ਸੂਚੀ ਤਿਆਰ ਕਰੋ। ਕਹਿੰਦੇ ਇਹ ਸਤੰਬਰ 2024 ਦੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਵੱਲੋਂ ਪੰਜਾਬ ਸਰਕਾਰ ਨੂੰ, ਗ੍ਰਹਿ ਵਿਭਾਗ ਨੂੰ ਹੁਕਮ ਹੁੰਦਾ ਹੈ ਕਿ ਹਫ਼ਤੇ 10 ਦਿਨਾਂ ਖੰਡ ਦੇ ਵਿੱਚ ਮੈਨੂੰ ਉਹ ਕਾਲੀਆਂ ਭੇਡਾਂ ਦੀ ਸੂਚੀ ਤਿਆਰ ਕਰਕੇ ਦਿਓ। ਉਹ ਚਿੱਟੀਆਂ ਭੇਡਾਂ ਦੇ ਬੱਗ ਚੋਂ ਕਾਲੀਆਂ ਭੇਡਾਂ ਕਿਹਨੇ ਲੁਕੋਈਆਂ? ਅਜੇ ਤੱਕ ਸਾਲ ਬੀਤ ਗਿਆ ਜੀ। ਸਹੀ ਗੱਲ ਹੈ, ਬਿਲਕੁਲ। ਅੱਜ ਆਪਾਂ ਨਵੰਬਰ 2025 ਦੀ ਗੱਲ ਕਰ ਰਹੇ ਹਾਂ, ਸਤੰਬਰ ਤੋਂ ਬਾਅਦ ਅਕਤੂਬਰ ਨਵੰਬਰ ਵੀ ਲੰਘ ਚੱਲਿਆ ਤੇ ਤੋਂ 1 ਸਾਲ ਤੋਂ ਉੱਪਰ ਵਕਫੇ ਤੋਂ ਸੂਚੀ ਕਿਉਂ ਨਹੀਂ ਬਣੀ? ਕੀ ਡਰ ਲੱਗਦਾ? ਉਹੀ ਡਰ ਜਿਹੜਾ ਹਰਚਰਨ ਭੁੱਲਰ ਵਾਲੇ ਮਾਮਲੇ 'ਚ, ਹਰਚਰਨ ਭੁੱਲਰ ਵਾਲਾ ਭ੍ਰਿਸ਼ਟਾਚਾਰੀ ਮਾਮਲਾ ਐਡਾ ਬੜਾ ਹੈ, ਸਿਆਸੀ ਜਮਾਤ ਕੋਈ ਵੀ ਇਹਦੇ ਖਿਲਾਫ ਖੁੱਲ ਕੇ ਬੋਲ ਕਿਉਂ ਨਹੀਂ ਰਹੀ? ਸਹੀ ਹੈ। ਕਿਉਂ ਨਹੀਂ ਉਹ ਕਹਿੰਦੀ ਕਿ ਸਾਰੇ ਦੁੱਧੇ ਪਾਣੀ ਦਾ ਪਾਣੀ ਕਰੋ ਜੀ, ਹਰ ਅਫਸਰ ਦੀ ਜਾਂਚ ਕਰਾਓ ਜੀ? ਕਿਉਂਕਿ ਕੀ ਇਹ ਲੱਗਦਾ ਕਿਸੇ ਵੀ ਅਫਸਰ ਦੀ ਜਾਂਚ ਤੁਰੀ ਤਾਂ ਸਾਡੀਆਂ ਬੂਹਿਆਂ ਤੱਕ ਆਊਗੀ, ਸਾਡੇ ਘਰਾਂ ਤੱਕ ਆਊਗੀ, ਸਾਡੀ ਪਾਰਟੀ ਤੱਕ ਆਊਗੀ, ਸਾਰੀ ਧਿਰ ਨੂੰ, ਹਰੇਕ ਚੋਰ ਨੂੰ ਆਪਣਾ ਪਾਲਾ। ਕੀ ਮਤਲਬ ਹੈ? ਫਿਰ ਤੇ ਚੁੱਪੀ ਕਿਉਂ ਹੈ? ਸੋ ਇਸ ਲਈ ਇਹ ਚਾਹੇ ED ਆਵੇ ਹੁਣ ਚਾਹੇ ਨਾ ਆਵੇ, ਜਦੋਂ ਕਿ ਪਤਾ ਲੱਗ ਰਿਹਾ ਕਿ ED ਨੇ ਵਿਜੀਲੈਂਸ ਤੋਂ ਔਰ CBI ਤੋਂ ਸਾਰਾ ਰਿਕਾਰਡ ਆਪਣੇ ਕੋਲ ਮੰਗ ਲਿਆ, ਇਕੱਠਾ ਕਰ ਲਿਆ, ਤੇ ਹੁਣ ਇਕੱਠਾ ਕਰਨ ਤੋਂ ਬਾਅਦ ਉਹ ਕਿਸੇ ਦਿਨ ਪੰਜਾਬ ਆਈ ਖੜੀ ਇੱਕ ਨਵੀਂ ਪਹਿਲੂ ਤਿਆਰ ਹੈ। ਬਿਲਕੁਲ ਸਹੀ ਹੈ। ਤੇ ਅਗਲੀ ਗੱਲ ਕਰੀਏ ਆਪਾਂ, ਬੂਟਾ ਸਿੰਘ ਦੇ ਮੁੰਡੇ ਨੇ ਰਾਜਾ ਵੜਿੰਗ ਤੇ SC ST ਦਾ ਪਰਚਾ ਦਰਜ ਕਰਵਾਤਾ ਜੀ। ਇਹ ਤਾਂ ਹੋਣਾ ਹੀ ਸੀ ਜੀ, ਉਹ ਨਾ ਕਰਾਉਂਦਾ ਕੋਈ ਹੋਰ ਕਰਾਉਂਦਾ ਜੀ। ਮਤਲਬ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇੰਨੇ ਵੱਡੇ ਵੱਡੇ ਅਹੁਦਿਆਂ ਤੇ ਰਹਿ ਕੇ ਵੀ ਅੱਜ ਤੁਸੀਂ ਇੱਕ ਰਾਸ਼ਟਰੀ ਪਾਰਟੀ ਦੇ ਸੂਬਈ ਵਿੰਗ ਦੇ ਪ੍ਰਧਾਨ ਹੋ। ਕਿਸੇ ਸਮੇਂ ਤੁਸੀਂ ਇਸੇ ਜਿਹੜੀ ਰਾਸ਼ਟਰੀ ਪਾਰਟੀ ਇਹਨੇ ਲੰਮਾ ਸਮਾਂ ਦੇਸ਼ ਤੇ ਰਾਜ ਕੀਤਾ, ਹੁਣ ਆਪਣੀਆਂ ਨਲਾਇਕੀਆਂ ਕਰਕੇ ਖਿਲਰੀ ਫਿਰਦੀ ਆ, ਉਹ ਪਾਰਟੀ, ਉਹਦੇ ਤੁਸੀਂ ਯੂਥ ਵਿੰਗ ਦੇ ਰਾਸ਼ਟਰੀ ਪ੍ਰਧਾਨ ਸੀ। ਤੁਸੀਂ ਇਸ ਪਾਰਟੀ ਵੱਲੋਂ ਲਗਾਤਾਰ MLA ਬਣੇ ਤੇ ਮੰਤਰੀ ਤੱਕ ਬਣੇ, ਤੇ ਅੱਜ ਦੀ ਤਰੀਕ ਤੁਸੀਂ ਲੋਕ ਸਭਾ ਦੇ ਮੈਂਬਰ ਹੋ, ਤੇ ਤੁਹਾਨੂੰ ਸ਼ਬਦਾਂ ਦੀ ਮਰਿਆਦਾ ਵੀ ਨਹੀਂ ਪਤਾ। ਸਹੀ ਹੈ। ਤੁਹਾਨੂੰ ਰੰਗ ਭੇਦ ਦੇ ਉੱਤੇ ਟਿੱਪਣੀ ਕਰਨ ਦੀ ਸਮਝ ਵੀ ਨਹੀਂ ਕਿ ਇਹ ਕਰਨੀ ਵਾਜਬ ਹੈ ਕਿ ਨਹੀਂ। ਅਸਲ 'ਚ ਪ੍ਰਵੀਨ ਜੀ, ਚਾਹੇ ਇਹ ਤਾਰੀਫ ਕਰਨੀ ਚਾਹੁੰਦੇ ਹੋਣ, ਜਿਹੜੀ ਜਗੀਰੂ ਸਿਸਟਮ ਦਿਮਾਗ 'ਚ ਫਸਿਆ ਹੁੰਦਾ ਨਾ, ਸਹੀ ਹੈ, ਇਹਨਾਂ ਦੇ ਦਿਮਾਗ ਦੇ ਵਿੱਚ ਅਜੇ ਵੀ ਆਪਣੇ ਪਿੰਡਾਂ ਵਾਲੇ ਘਰਾਂ ਦੀਆਂ ਡਿਊੜੀਆਂ 'ਚ ਪਈ ਬਾਟੀ ਤੇ ਗਲਾਸ ਫਸਿਆ। ਇਹ ਉਸੇ ਨਜ਼ਰੀਏ ਤੋਂ ਦੇਖਦੇ ਨੇ ਤੇ ਉੱਥੋਂ ਹੀ ਬੋਲਦੇ ਨੇ ਫਿਰ ਇਹ ਉਹਦਾ ਪ੍ਰਗਟਾਵਾ। ਤੋ ਉਹ ਕਹਿੰਦਾ ਕਿ ਉਹ ਭੱਜਿਆ ਜਾਂਦਾ ਤੇ ਲੋਕ ਪੁੱਛਦੇ ਆ ਕਿ ਕੀ ਚੋਈ ਜਾਂਦਾ, ਕਹਿੰਦਾ ਮੇਰੀ ਜ਼ੁਬਾਨ ਦਾ ਰਸ ਚਾਹੁੰਦਾ। ਹੁਣ ਜ਼ੁਬਾਨ ਦਾ ਰਸ ਚਾਹੂਗਾ ਤਾਂ ਫਿਰ ਫੜੇ ਵੀ ਜਾਓਗੇ ਨਾ ਕਿ ਕੌਣ। ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਤਾਂ ਜਾਣੀ ਤੈਅ ਹੈ, ਜਿਹੜੀ ਫਰਵਰੀ ਜਾਣੀ ਸੀ, ਹੁਣ ਮੈਨੂੰ ਲੱਗਦਾ ਹੁਣੇ 11 ਤਰੀਕ ਤੋਂ ਬਾਅਦ ਨਾ ਚਲੀ ਜਾਵੇ, ਜਿਮਨੀ ਚੋਣ ਤੇ ਬਿਹਾਰ ਦੀਆਂ ਚੋਣਾਂ ਤੋਂ ਬਾਅਦ ਹੀ। ਪਰ
ਹੁਣ SC ST ਐਕਟ ਦੇ ਤਹਿਤ ਜਿਹੜਾ ਪਰਚਾ ਹੋਇਆ ਉਸਨੇ ਮੁਸ਼ਕਲਾਂ ਇਸ ਕਦਰ ਵਧਾ ਦਿੱਤੀਆਂ ਕਿ ਜੇ ਕੇਸ ਠੋਸ ਤਰੀਕੇ ਨਾਲ ਚੱਲਿਆ ਤਾਂ ਮੈਂ ਦੇਖ ਰਿਹਾ ਸੀਗਾ ਕਿ ਵੱਖ-ਵੱਖ ਧਾਰਾਵਾਂ ਦੇ ਵਿੱਚ 6 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ। ਤੇ ਜੇ ਗੱਲ ਉਧਰ ਨੂੰ ਵਧੀ ਤਾਂ ਫਿਰ ਬਚਣਾ ਮੁਸ਼ਕਲ ਹੋ ਜੂ। ਘੜੀਕੀ 'ਚ ਤਾਂ ਆ ਗਿਆ ਰਾਜਾ ਵੜਿੰਗ ਤੇ ਮੈਨੂੰ ਤਾਂ ਹੁਣ ਇਹ ਨਾ ਹੋਵੇ ਕਿ ਅਗਲੇ 4-5 ਦਿਨ ਤਰਨਤਾਰਨ ਵੀ ਨਾ ਵੜਨ ਦਿੱਤਾ ਜਾਵੇ ਪਾਰਟੀ ਵੱਲੋਂ। ਜੀ। ਤੇ ਜਿਹੜਾ ਚਰਨਜੀਤ ਚੰਨੀ ਮੋਦੀ ਦੀ ਟਿੱਪਣੀ ਤੋਂ ਬਾਅਦ ਥੋੜਾ ਜਿਹਾ ਘਿਰਿਆ ਸੀ, ਉਹਨੂੰ ਦੂਸਰੀ ਬਿਹਾਰ ਦੇ ਵਿੱਚ ਦੂਸਰੇ ਪੜਾਅ ਦੀ ਚੋਣ ਪ੍ਰਚਾਰ ਚੋਂ ਮਾੜਾ ਜਿਹਾ ਕਾਂਗਰਸ ਨੇ ਦੂਰ ਰੱਖਿਆ ਸੀ। ਮੈਨੂੰ ਲੱਗਦਾ ਇੱਥੇ ਰਾਜਾ ਵੜਿੰਗ ਨੂੰ ਬਚਾਉਣ ਦੇ ਲਈ ਚੰਨੀ ਨੂੰ ਲਾਉਣਾ ਪੈ ਗਿਆ ਉਹਨਾਂ ਨੂੰ ਮੂਹਰੇ ਕਿ ਬਈ ਤੂੰ ਕਹਿ, ਨਹੀਂ ਜੀ ਇਹ ਤਾਂ ਉਹਨੇ ਮਾਫੀ ਮੰਗ ਲਈ, ਛੱਡੋ ਜੀ ਹੁਣ ਹੈ ਨਾ, ਕਈ ਵਾਰ ਕਹਿ ਹੋ ਜਾਂਦਾ ਜੀ ਪਰ ਏਦਾਂ ਨਹੀਂ ਕਹਿਣਾ ਚਾਹੀਦਾ ਸੀ। ਉਹ ਉਧਰ ਉਹਨੂੰ ਹੁਣ ਚੰਨੀ ਸੁਣ ਜਾਊਗਾ ਲੈ ਵੀ ਮੇਰੀ ਲਈ ਤਾਂ ਸਪੇਸ ਫੇਰ ਬਣ ਰਹੀ ਹੈ, ਹੋ ਸਕਦਾ ਕਿ ਇਹਦੇ ਇਸੇ ਪੰਗੇ ਕਰਕੇ ਪ੍ਰਧਾਨਗੀ ਫਿਰ ਮੇਰੇ ਕੰਨੀ ਨੂੰ ਆ ਜਾਵੇ। ਤੇ ਹੋਰ ਜਿਹੜੇ ਕਾਂਗਰਸੀ ਲੀਡਰਸ਼ਿਪ ਕਹਿ ਰਹੇ ਨੇ ਜੀ ਮਾਫ ਕਰ ਦਿਓ ਜੀ ਹੈ ਨਾ, ਏਦਾਂ ਨਹੀਂ, ਉਹਦੀ ਭਾਵਨਾ ਇਹ ਨਹੀਂ ਸੀ ਜੀ ਹੈ ਨਾ, ਅੰਦਰੋਂ ਲੱਡੂ ਭੋਰੀ ਜਾਂਦੇ ਨੇ ਕਿ ਲੈ ਵੀ ਬੂੰਦੀ ਸ਼ਾਇਦ ਸਾਡੇ ਕੰਨੀ ਖਿਲਰੂਗੀ, ਇਹ ਪ੍ਰਧਾਨ ਉਤਰੂ, ਸ਼ਾਇਦ ਸਾਡੀ ਵਾਰੀ ਆਊਗੀ। ਹਾਲ ਤਾਂ ਇਹ ਹੈ ਜੀ। ਸੋ ਲੀਡਰਾਂ ਦੀ ਕੋਈ ਟ੍ਰੇਨਿੰਗ ਨਹੀਂ ਹੈ, ਕੋਈ ਸਿਖਲਾਈ ਨਹੀਂ ਹੈ, ਕੋਈ ਸਿੱਖਿਆ ਦਾ ਪੈਮਾਨਾ ਨਹੀਂ ਹੈ, ਕੋਈ ਸਕੂਲਿੰਗ ਨਹੀਂ ਹੈ। ਮਤਲਬ ਕਲਰਕ ਰੱਖਣ ਲਈ ਵੀ, ਚੌਥਾ ਦਰਜਾ ਕਰਮਚਾਰੀ ਰੱਖਣ ਲਈ ਵੀ ਤੁਸੀਂ ਕਹਿੰਦੇ ਹੋ ਤੈਨੂੰ ਇੰਨੀ ਤੱਕ ਪੜ੍ਹਿਆ ਹੋਣਾ ਚਾਹੀਦਾ, ਇੰਨੀ ਸਮਝ ਹੋਣੀ ਚਾਹੀਦੀ ਹੈ, ਚੀਜ਼ ਆਉਣੀ ਚਾਹੀਦੀ ਹੈ। ਤੇ ਮੰਤਰੀ MLA MP ਚੁਣ ਲੱਗਿਆ ਕੋਈ ਹੈ ਹੀ ਕੋਈ ਯੋਗਤਾ ਹੀ ਨਹੀਂ। ਸਹੀ ਗੱਲ। ਸਰਟੀਫਿਕੇਟ ਲੱਭੇ ਚਾਹੇ ਨਾ ਲੱਭੇ, ਪੜ੍ਹੇ ਸੀ ਕਿ ਨਹੀਂ ਪੜ੍ਹੇ ਸੀ, ਕਦੋਂ ਜੰਮੇ ਸੀ, ਕਦੋਂ ਸੁਤੰਤਰਤਾ ਸੈਨਾਨੀ ਬਣ ਗਏ ਤੁਹਾਡੇ ਮਾਪਿਓ, ਕਦੋਂ ਕੀ ਹੋ ਗਿਆ, ਲਾਈ ਜਾਓ ਸਾਹਿਬ, ਕੁਛ ਵੀ ਬੋਲ ਜਾਂਦੇ ਤੁਸੀਂ ਜੀ। ਸਹੀ ਹੈ। ਤੋ ਜਦੋਂ ਉੱਪਰਲੇ ਤਖਤਾਂ ਤੇ ਇਹੋ ਜਿਹੇ ਬੈਠੇ ਹੁਣ ਫਿਰ ਥੱਲੇ ਵਾਲੇ ਵੀ ਤਾਂ ਉਹੋ ਜਿਹੇ ਨਿਕਲਣਗੇ, ਜਿਹੀ ਜੀ ਕੋਕੋ ਹੋਏ ਜੇ ਨਿਆਣੇ, ਫਿਰ ਉਹੀ ਹਾਲ ਹੈ। ਜੀ ਸਹੀ ਹੈ, ਬਿਲਕੁਲ। ਤੇ ਤਰਨਤਾਰਨ ਦਾ ਤੁਸੀਂ ਜ਼ਿਕਰ ਕੀਤਾ ਸ਼ਰਮਾ ਜੀ, ਤਰਨਤਾਰਨ ਦੇ ਵਿੱਚ ਉੱਠ ਜਿਹੜਾ ਉਹ ਕਿਸ ਕਰਵਟ ਬੈਠ ਸਕਦਾ ਜੀ? ਬਿਲਕੁਲ ਜੀ, ਇਹ ਸਭ ਦੀਆਂ ਨਜ਼ਰਾਂ ਟਿਕੀਆਂ ਨੇ। ਕਾਰਨ ਵੀ ਇਸ ਲਈ ਹੈ ਕਿ ਸਾਡਾ ਅੱਜ ਕੱਲ੍ਹ ਜਿਹੜਾ ਮੀਡੀਆ ਜਗਤ ਹੈ ਨਾ, ਉਹ ਇੱਕ ਜਿਮਨੀ ਚੋਣ ਨੂੰ ਇੰਝ ਬਣਾਉਂਦਾ ਕਿ ਜਿਵੇਂ ਪੰਜਾਬ ਦੀ ਹੋਂਦ ਇਹਦੇ ਪਰ ਟਿਕੀ ਹੋਵੇ। ਸਹੀ, ਬਿਲਕੁਲ ਸਹੀ ਹੈ। ਪੰਜਾਬ ਦੀ ਸਿਆਸਤ ਹੁਣ ਬਸ ਤਰਨ ਤੇ ਆ ਕੇ ਠਹਿਰਾ ਹੋਗਾ, ਮਤਲਬ ਛੋਟੀ ਛੋਟੀ ਗੱਲ ਨੂੰ ਕੋਲੋਂ ਲੰਘਣ ਲੱਗੇ ਕਾਫਲਾ ਬਹਿਸ ਹੋ ਗਈ ਤਾਂ ਚਲਾਓ ਪੂਰਾ ਦਿਨ ਹੈ ਨਾ, ਮੁੱਖ ਮੰਤਰੀ ਨੇ ਕੋਈ ਐਕਸ਼ਨ ਕਰਤਾ ਚਲਾਓ, ਜਿਹੜੀ ਪਾਰਟੀ ਚੋਂ ਪੱਟ ਕੇ ਲਿਆਂਦਾ ਉਮੀਦਵਾਰ ਉਸੇ ਬਾਰੇ ਭੰਡੀ ਜਾਵੇ ਮੁੱਖ ਮੰਤਰੀ ਤਾਂ ਚਲਾਓ ਸਾਰਾ ਦਿਨ। ਮਤਲਬ ਇੰਝ ਲੱਗਦਾ ਕਿ ਪੰਜਾਬ ਬਾਕੀ ਸਾਰਾ ਸੁੱਤਾ ਵਾ, 116 ਹਲਕੇ ਇਕੱਲੇ ਤਰਨਤਾਰਨ ਚ ਚਾਨਣ ਹੈ ਬਸ। ਸਮੁੱਚੀ ਸਿਆਸੀ ਜਮਾਤ, ਸਿਆਸੀ ਲੀਡਰਸ਼ਿਪ, ਪ੍ਰਸ਼ਾਸਨਿਕ ਤਾਕਤਾਂ, ਜੰਤਰ ਮੰਤਰ, ਸਾਰਾ ਕੁਝ ਉੱਥੇ ਚੋਕਦਾ। ਨਾ ਤੁਹਾਨੂੰ ਯੂਨੀਵਰਸਿਟੀ ਦਾ ਮੁੱਦਾ ਦਿਖਦਾ ਹੈ, ਨਾ ਤੁਹਾਨੂੰ ਪਾਵਰਕੌਮ ਵਾਲੀ ਸਮੱਸਿਆ ਦਿਖਦੀ ਹੈ, ਨਾ ਹੜ੍ਹ ਪੀੜਤਾਂ ਦੀ ਮਦਦ ਵਾਲਾ ਮੁੱਦਾ ਦਿਖਦਾ ਹੈ, ਨਾ ਮੰਡੀ ਵਾਲੇ ਮਸਲੇ ਤੇ ਕੇਂਦਰ ਨੇ ਛੂਟ ਦਿੱਤੀ ਨਹੀਂ ਦਿੱਤੀ, BBME ਵਾਲੇ ਕੰਟਰੋਲ ਵਾਲਾ ਮਸਲਾ ਵੀ ਨਹੀਂ ਦਿਖਦਾ, GST ਪੇਂਡੂ ਵਿਕਾਸ ਫੰਡ ਲੈਣਾ ਉਹ ਵੀ ਨਹੀਂ ਦਿਖਦਾ, ਕੁਛ ਨਹੀਂ ਦਿਖਦਾ, ਸਿਰਫ ਤਰਨਤਾਰਨ ਦਿਖਦਾ। ਤੇ ਤਰਨਤਾਰਨ ਇੱਕ ਵੀ ਲੋਕ ਮੁੱਦਾ ਨਹੀਂ ਆਤੇ। ਸਹੀ ਹੈ। ਇੱਕ ਵੀ ਪੰਜਾਬ ਮੁੱਦਾ ਨਹੀਂ ਆਤੇ। ਮਤਲਬ ਆ ਹੁਣ ਰਾਜਾ ਵੜਿੰਗ ਵਾਲਾ ਇਹ ਇੱਕ ਪਹਿਲੂ ਹੈ ਬਿਆਨਬਾਜ਼ੀ ਦਾ, ਜਿਹਦੇ ਆਧਾਰ ਤੇ ਉਸ ਨੂੰ ਕਟਹਿਰੇ 'ਚ ਖੜਾ ਕਰਨਾ ਬਣਦਾ ਹੈ। ਇਹ ਪ੍ਰਕਿਰਿਆ ਕਾਨੂੰਨੀ ਪ੍ਰਕਿਰਿਆ ਤਹਿਤ ਅੱਗੇ ਵਧਣ ਦੀ ਲੋੜ ਹੈ। ਪਰ ਸਥਾਨਕ ਲੋਕਾਂ ਦੇ, ਜੇਕਰ ਆਪਾਂ SC OBC BC ਇਸ ਭਾਈਚਾਰੇ ਦੇ ਹਵਾਲੇ ਨਾਲ ਵੀ ਸਮਝੀਏ, ਤਰਨਤਾਰਨ ਦੇ ਆਮ ਜਰਨਲ ਵਰਗ ਤੇ ਬਾਕੀ ਵਰਗਾਂ ਬਾਰੇ ਵੀ ਸਮਝੀਏ, ਉਹਨਾਂ ਦੇ ਮੁੱਦੇ ਕਿੱਥੇ ਨੇ ਇਹਦੇ ਵਿੱਚ? ਬਿਲਕੁਲ ਉਹਨਾਂ ਦੇ ਮਸਲੇ ਕਿੱਥੇ ਨੇ? ਸੋ ਲੋਕ ਮੁੱਦਿਆਂ ਤੇ ਚੋਣ ਕਿਤੇ ਨਹੀਂ ਗਈ, ਸਾਰੀਆਂ ਧਿਰਾਂ ਬਿਆਨਬਾਜ਼ੀ ਤੇ ਲੜ ਰਹੀਆਂ, ਨਰੇਟਿਵ ਤੇ ਲੜ ਰਹੀਆਂ, ਇੱਕ ਦੂਜੇ ਦੀ ਕਮਜ਼ੋਰੀਆਂ ਚੋਂ ਆਪਣੇ ਫਾਇਦੇ ਵੱਲ ਦੇਖ ਰਹੀਆਂ। ਸੋ ਕੁੱਲ ਮਿਲਾ ਕੇ ਇਸ ਲਈ ਊਂਠ ਕਿਸ ਕਰਵਟ ਬੈਠੂਗਾ ਇਹ ਤਾਂ ਹੁਣ 11 ਨੂੰ ਪਤਾ ਲੱਗੂਗਾ, ਪਰ ਜੱਦੋ ਜਹਿਦ ਦੇ ਵਿੱਚ ਸੱਤਾਧਾਰੀ ਧਿਰ ਤੇ ਪੰਥਕ ਧਿਰ ਹੈਗੀਆਂ ਨੇ ਸਿੱਧੇ ਰੂਪ ਚ। ਹਾਂਜੀ, ਬਿਲਕੁਲ। ਤੇ ਕਾਂਗਰਸ ਕਿੰਨੀ ਉੱਪਰ ਗਈ ਤੇ ਕਿੰਨੀ ਥੱਲੇ ਗਈ, ਇਹ ਹੁਣ ਰਾਜਾ ਵੜਿੰਗ ਦੇ ਨਾਲ ਬੋਲਾਂ ਨੇ ਕਾਫੀ ਤੈਅ ਕਰਨਾ ਹੈ। ਉਹਦੀ ਪੋਜੀਸ਼ਨ ਜ਼ਰੂਰ ਬਦਲ ਜਾਣੀ ਆ। ਜਿੱਤ ਹਾਰ ਦੇ ਵਿੱਚ ਤਾਂ ਜਿੱਤਣ ਵਾਲੀ ਪੋਜੀਸ਼ਨ ਤਾਂ ਪਹਿਲਾਂ ਵੀ ਨਹੀਂ ਸੀ, ਪਰ ਮਤਲਬ ਹੁਣ ਉਹ ਹਾਰਦੀ ਆ ਤਾਂ ਕਿਹੜੇ ਪੈਮਾਨੇ ਤੇ ਆ ਕੇ ਹਾਰਦੀ ਆ, ਇਹ ਦੇਖਣ ਵਾਲੀ ਗੱਲ ਹੈ। ਤੇ ਅਕਾਲੀ ਦਲ ਆਪਣੇ ਆਪ ਨੂੰ ਇੱਥੇ ਜਿੱਤ ਹਾਰ ਦੇ ਵਿੱਚੋਂ ਪਰਾਂ ਰੱਖ ਕੇ ਦੇਖ ਰਿਹਾ ਕਿ ਬਸ ਆਪਣਾ ਮੁਕਾਬਲਾ ਦਾ ਪੰਥਕ ਉਮੀਦਵਾਰ ਆਪਾਂ ਤੋਂ ਵੱਧ ਰਹਿੰਦੇ ਆ ਕਿ ਘੱਟ ਰਹਿੰਦੇ ਆ। ਪਰ ਪੰਥਕ ਧਿਰ ਵੱਲੋਂ ਤੇ ਸੱਤਾਧਾਰੀ ਧਿਰ ਵੱਲੋਂ ਚੋਣ ਜਿੱਤਣ ਲਈ ਲੜੀ ਜਾ ਰਹੀ ਹੈ ਤੇ ਹਰ ਹਥਕੰਡਾ ਅਪਣਾਇਆ ਜਾ ਰਿਹਾ। ਸਹੀ ਹੈ, ਬਿਲਕੁਲ ਜੀ।
ਤੇ ਅਗਲੀ ਗੱਲ ਕਰੀਏ ਆਪਾਂ ਜਾਂਦੇ ਜਾਂਦੇ ਬ੍ਰਾਜ਼ੀਲ ਦੀ ਮਾਡਲ ਦੀ, ਕਹਿੰਦੇ 10 ਬੂਥਾਂ ਦੇ ਉੱਤੇ 22 ਵੋਟਾਂ ਪਾ ਗਈ ਜੀ ਮਾਡਲ। ਰਾਹੁਲ ਗਾਂਧੀ ਵਿਰੋਧੀ ਧਿਰ ਦਾ ਲੀਡਰ ਹੈ ਤੇ ਉਹ ਇੱਕ ਵਾਰ ਫਿਰ ਵੋਟ ਚੋਰੀ ਦਾ ਮੁੱਦਾ ਲੈ ਕੇ ਸਾਹਮਣੇ ਆਉਂਦਾ ਹੈ, ਔਰ ਉਸ ਦਿਨ ਆਉਂਦਾ ਹੈ ਜਦੋਂ ਬਿਹਾਰ ਦੀਆਂ ਵੋਟਾਂ ਪੈਣ ਦਾ ਇੱਕ ਦਿਨ। ਅੱਜ ਬਿਹਾਰ ਦਾ ਪਹਿਲੀ ਗੇੜ ਦੀਆਂ ਵੋਟਾਂ ਪੈ ਰਹੀਆਂ ਇਸ ਟਾਈਮ, ਸ਼ੁਰੂ ਹੋ ਗਈ ਪ੍ਰਕਿਰਿਆ ਉੱਥੇ। ਉਹ ਤੋਂ ਇੱਕ ਦਿਨ ਪਹਿਲਾਂ ਲੰਘੇ ਸ਼ਾਮ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਵਾਰ ਫਿਰ ਚੋਣ ਕਮਿਸ਼ਨ ਤੋਂ ਲੈ ਕੇ ਸਿਆਸੀ ਸਿਸਟਮ ਨੂੰ, ਸੱਤਾਧਾਰੀ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਕਿ ਆ ਦੇਖੋ ਜੀ ਹਰਿਆਣਾ 'ਚ 25 ਲੱਖ ਵੋਟਾਂ ਚੋਰੀ ਹੋਈਆਂ, ਆ ਦੇਖੋ ਜੀ 3.5 ਲੱਖ ਵੋਟਾਂ ਕਿਵੇਂ ਕੱਟੀਆਂ ਗਈਆਂ, ਆ ਦੇਖੋ ਜੀ ਇੱਕੋ ਫੋਟੋ ਹੈ, ਉਹੀ ਚਿਹਰਾ ਮੋਹਰਾ, ਕਦੇ ਨਾ ਸੀਮਾ ਬਣ ਗਿਆ, ਕਦੇ ਸਰਸਵਤੀ ਬਣ ਗਿਆ, ਕਦੇ ਸਵੀਟੀ ਬਣ ਗਿਆ, ਹੈ ਨਾ। ਤੇ ਉਹ 10 ਬੂਥਾਂ ਤੇ 22 ਵਾਰ ਵੋਟਾਂ ਪਾ ਗਈ। ਉਹ ਬ੍ਰਾਜ਼ੀਲ ਦੀ ਮਾਡਲ ਦੀ ਫੋਟੋ। ਠੀਕ ਹੈ ਜੀ। ਤੇ ਆਹ ਲਓ ਜੀ, ਆ 5 ਬੰਦੇ ਆ ਬਿਹਾਰ ਦੇ ਨੇ, ਇਹਨਾਂ ਦੀ ਵੋਟਾਂ ਕੱਟੀਆਂ, ਇਹਨਾਂ ਦੇ ਪਿੰਡ 'ਚ 96 ਵੋਟਾਂ ਕੱਟ ਹੋ ਗਈਆਂ, ਜਿਉਂਦੇ ਜਾਗਦੇ ਬੈਠੇ ਆ ਜੀ। ਹੁਣ ਇਹ ਜੀ ਇੱਕ ਘਰ ਦੇ ਵਿੱਚ 150 ਵੋਟਾਂ ਕਿਵੇਂ ਬਣ ਗਈਆਂ ਜੀ, 60 ਵੋਟਾਂ ਕਿਵੇਂ ਬਣ ਗਈਆਂ ਜੀ, 10 ਤੋਂ ਵੱਧ ਤਾਂ ਹੈ ਨਹੀਂ, ਚਾਹੇ ਸਾਂਝਾ ਪਰਿਵਾਰ ਵੀ ਹੋਵੇ ਇੱਕ ਪਤੇ ਤੇ ਨਹੀਂ ਬਣ ਸਕਦੀਆਂ ਜੀ। ਬਹੁਤ ਸਵਾਲ ਖੜੇ ਕੀਤੇ। ਹੁਣ ਇਹ ਸਾਰੇ ਸਵਾਲਾਂ ਦੇ ਵਿੱਚ ਰਾਹੁਲ ਗਾਂਧੀ ਹਰਿਆਣੇ ਦੇ ਹਵਾਲੇ ਨਾਲ ਕਿ ਵੀ ਆਹ ਦੇਖੋ ਅਸੀਂ 8 ਸੀਟਾਂ 22,000 ਵੋਟਾਂ ਦੇ ਫਰਕ ਨਾਲ ਹਾਰੇ ਆ, ਤੇ ਇੱਥੇ ਇੰਨੀਆਂ ਵੋਟਾਂ ਏਦਾਂ ਪਈਆਂ ਨੇ, ਇਸ ਲਈ ਨਤੀਜੇ ਹੋਰ ਹੋਣੇ ਸੀ। 38-47 ਦਾ ਖੇਡ ਹੈ ਸਾਰਾ ਉੱਥੇ ਜੋ ਹੈਗਾ। ਸੋ ਉਹਦੇ ਮਾਮਲੇ ਤੇ ਘੇਰਦਿਆਂ ਉਹ ਇਹ ਗੱਲ ਕਹਿੰਦੇ ਆ ਜੀ ਕਿ ਇਹੀ ਕੁਝ ਬਿਹਾਰ 'ਚ ਹੋਊਗਾ। ਇੱਕ ਦਿਨ ਪਹਿਲਾਂ 121 ਸੀਟਾਂ ਦੇ ਅੱਜ ਵੋਟਾਂ ਪੈ ਰਹੀਆਂ, ਉਹ ਤੋਂ ਇੱਕ ਰਾਤ ਪਹਿਲਾਂ ਤੁਸੀਂ ਨੈਸ਼ਨਲ ਮੀਡੀਆ ਤੇ ਆਪਣੇ ਪਲੇਟਫਾਰਮ ਤੇ ਦੇਸ਼ ਦੇ ਸਾਹਮਣੇ ਵਿਰੋਧੀ ਧਿਰ ਦਾ ਲੀਡਰ ਹੋਣ ਦੇ ਬਾਵਜੂਦ ਤੁਸੀਂ ਇਹ ਗੱਲ ਰੱਖੋ ਕਿ ਵੀ ਬਿਹਾਰ 'ਚ ਵੀ ਇਹੀ ਕੁਝ ਹੋਣਾ ਸਾਡਾ ਜੋ ਹਰਿਆਣੇ 'ਚ ਹੋਇਆ। ਕੀ ਰਾਹੁਲ ਗਾਂਧੀ ਸੈਲਫ ਗੋਲ ਤਾਂ ਨਹੀਂ ਕਰ ਗਿਆ ਕੱਲ? ਠੀਕ ਹੈ, ਅੱਛਾ, ਕਿ ਲੋਕਾਂ ਨੂੰ ਲੱਗੂਗਾ ਵੀ ਇਹਨਾਂ ਨਾਲ ਤਾਂ ਇਹੀ ਹੋਣਾ, ਪਹਿਲਾਂ ਹੀ ਮੰਨ ਲਓ ਕਿ ਹਾਰੇ ਇਹਦਾ ਮਤਲਬ ਤੁਸੀਂ ਆਪੇ ਤਾਂ ਨਹੀਂ ਹਾਰ ਕਬੂਲ ਕਰ ਲਈ। ਸਹੀ। ਦੂਜਾ ਪਹਿਲੂ, ਕੀ ਰਾਹੁਲ ਗਾਂਧੀ ਹੁਣ ਉਸ ਮਕਾਮ ਤੇ ਖੜ ਕੇ ਬੋਲ ਰਿਹਾ ਜਦੋਂ ਲੱਗਦਾ ਕਿ ਲੋਕਾਂ ਦੇ ਦਿਲਾਂ 'ਚ, ਮਨਾਂ 'ਚ ਇਹ ਗੱਲ ਜੱਚ ਗਈ ਕਿ ਹਾਂ ਵੀ ਵੋਟ ਚੋਰੀ ਹੋ ਰਹੀ ਹੈ, ਇਸ ਲਈ ਆਪਾਂ ਨੂੰ ਤਕੜਾ ਪਹਿਰੇਦਾਰੀ ਕਰਨੀ ਪੈਣੀ ਹੈ? ਕੀ ਅੱਜ ਦੇ ਦਿਨ ਬਿਹਾਰ ਦੇ ਵਿੱਚ ਇਹਨਾਂ ਦੇ ਸਮਰਥਕ, ਇਹਨਾਂ ਦੇ ਧਿਰ, ਇਹਨਾਂ ਦੇ ਗੱਠਜੋੜ ਵਾਲੇ ਹੋਰ ਚਕੰਨੇ ਹੋ ਜਾਣਗੇ, ਲੈ ਵੀ ਇੱਥੇ ਵੀ ਉਹੀ ਕੁਝ ਹੋਣ ਲੱਗਿਆ? ਕੀ ਇਹ ਤੀਰ ਟਿਕਾਣੇ ਤੇ ਲਾਉਣ ਲਈ ਕੱਲ ਇੱਕ ਦਿਨ ਪਹਿਲਾਂ ਛੱਡਿਆ? ਇਹ ਹੁਣ ਸਿਆਸੀ ਦਾ ਹੈ, ਪੁੱਠਾ ਵੀ ਪੈ ਜਾਂਦਾ, ਸਿੱਧਾ ਵੀ ਪੈ ਜਾਂਦਾ। ਬਿਲਕੁਲ ਸਹੀ ਹੈ। ਰਾਹੁਲ ਗਾਂਧੀ ਜੇ ਵਿਰੋਧੀ ਧਿਰ ਦੇ ਲੀਡਰ ਦੇ ਨਾਤੇ ਸਵਾਲ ਕਰ ਰਿਹਾ ਚੋਣ ਕਮਿਸ਼ਨ ਨੂੰ, ਚੋਣ ਪ੍ਰਕਿਰਿਆ ਤੇ ਚੋਣ ਕਮਿਸ਼ਨ ਚੁੱਪ ਹੈ, ਕੋਈ ਸਫਾਈ ਨਹੀਂ। ਤੇ ਬਈ ਜੋ ਤੁਹਾਡੇ ਤੇ ਇੰਨੇ ਦੋਸ਼ ਲਾ ਰਿਹਾ ਹੈ, ਹੁਣ ਤੱਕ ਤਾਂ ਉਹਦੇ ਤੇ ਕਾਰਵਾਈ ਕਰੋ। ਤੁਸੀਂ ਉਹਨਾਂ ਝੂਠ ਬੋਲਦਾ ਜੇ, ਪਰ ਜੇ ਤੁਸੀਂ ਚੁੱਪ ਹੋ ਤੇ ਇਹਦਾ ਮਤਲਬ ਉਹ ਸੱਚ ਬੋਲ ਰਿਹਾ ਤੇ ਤੁਸੀਂ ਭਗੌੜੇ ਹੋ, ਤੁਸੀਂ ਸਾਹਮਣਾ ਕਰਦੇ ਹੋ। ਤੇ ਉਲਟਾ ਜੇ ਉਹਦਾ ਵਿਰੋਧ ਕਰਨ ਲਈ, ਕਾਟ ਕਰਨ ਲਈ ਸੱਤਾਧਾਰੀ ਧਿਰ ਬੀਜੇਪੀ ਆਉਂਦੀ ਹੈ, ਜਦੋਂ ਕਿ ਸਵਾਲ ਇੱਕ ਏਜੰਸੀ ਤੇ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਆਜ਼ਾਦ ਏਜੰਸੀ ਹੈ। ਜੇ ਤੁਸੀਂ ਬਚਾਉਣ ਲਈ ਆ ਰਹੇ ਹੋ ਤਾਂ ਇਹਦਾ ਮਤਲਬ ਅਗਲਾ ਸਹੀ ਸਵਾਲ ਖੜੇ ਕਰ ਰਿਹਾ। ਸਹੀ ਗੱਲ। ਫਿਰ ਉਹਦਾ ਜਵਾਬ ਕਿਵੇਂ ਦਓਗੇ? ਚੋਣ ਕਮਿਸ਼ਨ ਬਿਨਾਂ ਪੁੱਛਿਆ ਬੋਲ ਨਹੀਂ ਸਕਦਾ। ਜਿਵੇਂ ਪੰਜਾਬ ਦੀ ਲੀਡਰਸ਼ਿਪ ਕੇਜਰੀਵਾਲ ਤੋਂ ਬਿਨਾਂ ਪੁੱਛਿਆ ਨਹੀਂ ਬੋਲਦੀ ਨਾ, ਉਵੇਂ ਚੋਣ ਕਮਿਸ਼ਨ ਮੋਦੀ, ਅਮਿਤ ਸ਼ਾਹ ਤੋਂ ਬਿਨਾਂ ਪੁੱਛਿਆ ਨਹੀਂ ਬੋਲ ਸਕਦਾ। ਤੋ ਇਸ ਲਈ ਉਹ ਚੁੱਪ ਹੈ ਤੇ ਇਹਨਾਂ ਦੇ ਰਾਸ਼ਟਰੀ ਬੁਲਾਰੇ ਤੱਕ ਬੋਲ ਰਹੇ ਨੇ। ਤੇ ਇਹਨਾਂ ਦਾ ਮੁੱਖ ਮੰਤਰੀ ਹਰਿਆਣੇ ਵਾਲਾ ਬੋਲ ਰਿਹਾ, ਕਹਿੰਦਾ ਜੀ ਝੂਠ ਬੋਲਦਾ, ਇਹਨੂੰ ਤਾਂ ਆਦਤ ਹੈ ਜੀ। ਕਿਉਂਕਿ ਉਹਨੇ ਇੱਕ ਵੀਡੀਓ ਚਲਾਈ ਹੈ ਜਿਸ 'ਚ ਮਤਲਬ ਕਿ ਨਾਇਬ ਸਿੰਘ ਸੈਣੀ ਕਹਿੰਦਾ ਦਿਖਦਾ है नतीजों के बाद, हमने तो कहा था नतीजे ऐसे ही आएंगे, है ना, हम पूर्ण बहुमत से आएंगे क्योंकि हमने पूरी व्यवस्था कर रखी थी। सही है। वो कहना व्यवस्था यही सी कि 25 ਲੱਖ ਵੋਟਾਂ ਦਾ ਖੇਡ ਕਰਨਾ। ਉਹਦੇ ਸਵਾਲ ਨੇ ਜਿਹੜੇ ਉਹਦੇ ਚੋਣ ਕਮਿਸ਼ਨ ਨੂੰ ਲੋਕਾਂ ਸਾਹਮਣੇ, ਤੱਥਾਂ ਸਾਹਮਣੇ ਜਵਾਬ ਦੇਣ ਦੀ ਲੋੜ ਹੈ। ਇਹ ਕਹਿ ਕੇ ਨਹੀਂ ਸਰਨਾ। ਚੋਣ ਕਮਿਸ਼ਨ ਕਹਿੰਦਾ ਜੀ ਪਹਿਲਾਂ ਕਿਉਂ ਨਹੀਂ ਦੱਸਿਆ, ਹੁਣ ਕਿਉਂ ਦੱਸ ਰਹੇ ਜੀ? ਮਤਲਬ ਜਦੋਂ ਦੱਸ ਰਹੇ ਤੁਸੀਂ ਜਦ ਜਾਂਚ ਤਾਂ ਕਰ ਲਓ। ਸਹੀ ਹੈ, ਬਿਲਕੁਲ ਜੀ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।